ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਅਜ਼ੀਜ਼ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 29 जुलाई 2020 14 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, Chadu Box, Shava, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ Android ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਦੇ ਵਿੱਚ ਜੋ ਰਫੇਲ ਜਹਾਜ਼ਾਂ ਨੂੰ ਲੈ ਕੇ ਜੋ ਭਾਰਤ ਦੇ ਵਿੱਚ ਵਿਆਹ ਵਾਲਾ ਜੋ ਮਾਹੌਲ ਹੈ ਉਹ ਬਣਿਆ ਹੋਇਆ ਹੈ। ਪਰ ਦੂਸਰੇ ਪਾਸੇ ਇਹ ਹਕੀਕਤ ਸਾਹਮਣੇ ਵੀ ਆਈ ਹੈ ਕਿ ਭਾਰਤ ਨੇ ਬੀਜਿੰਗ ਬੇਸ ਚੀਨ ਦੇ ਬੈਂਕ ਤੋਂ $5.5 ਬਿਲੀਅਨ ਦਾ ਲੋਨ ਲਿਆ ਹੋਇਆ ਹੈ। ਪਰ ਲੋਕਾਂ ਨੂੰ ਧੋਖਾ ਦੇਣ ਲਈ ਚੀਨ ਦੇ ਨਾਲ ਜੋ ਜਿਹੜਾ ਵਪਾਰਿਕ ਹੈ ਜਾਂ ਆਰਥਿਕ ਹੈ ਉਹ ਬਾਈਕਾਟ ਕੀਤਾ ਜਾ ਰਿਹਾ ਹੈ ਔਰ ਜੋ ਨਫ਼ਰਤ ਵੀ ਫੈਲਾਈ ਜਾ ਰਹੀ ਹੈ। ਸੋ ਇਸ ਬੇਸ ਦੇ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਕਰੋਨਾ ਅਪਡੇਟ ਵੀ ਡਾਕਟਰ ਸਾਹਿਬ ਕੋਲੋਂ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਕੱਲ ਦਾ ਸਾਡਾ ਪ੍ਰੋਗਰਾਮ ਐਜ਼ ਏ ਹੋਲ ਵੀ ਜਿਹੜਾ ਲਗਭਗ 1.5 ਘੰਟੇ ਦਾ ਹੁੰਦਾ ਹੈ ਉਹ ਕਾਫੀ ਲੋਕਾਂ ਤੱਕ ਇਮੀਡੀਏਟ ਪਹੁੰਚਿਆ ਔਰ ਉਹਦੇ ਤੇ ਸੈਂਕੜਿਆਂ ਕਮੈਂਟ ਨੇ, ਬਹੁਤ ਸਾਰਿਆਂ ਨੇ ਪੋਜ਼ਿਟਿਵ ਇਨਪੁਟ ਦਿੱਤੀ ਹੈ। ਬਾਕੀ ਥੋੜੇ ਬਹੁਤ ਜਿਨ੍ਹਾਂ ਦੀ ਬ੍ਰੈਡ ਬਟਰ ਟ੍ਰੋਲਿੰਗ ਦੇ ਉੱਤੇ ਹੈ ਉਹ ਵੀ ਆਪਣਾ ਕੰਮ ਕਰਦੇ ਨੇ ਤੇ ਜਦੋਂ ਉਹ ਕੰਮ ਕਰਨ ਫਿਰ ਇਹ ਵੀ ਲੱਗਦਾ ਹੁੰਦਾ ਹੈ ਕਿ ਵੀ ਤੀਰ ਟਿਕਾਣੇ ਲੱਗੇ। ਸੋ ਜ਼ਾਹਰ ਹੈ ਕਿ ਕੱਲ ਜਦੋਂ ਅਸੀਂ ਰਾਫੇਲ ਨੂੰ ਲੈ ਕੇ ਇਹ ਜ਼ਿਕਰ ਕੀਤਾ ਕਿ ਕਿਵੇਂ ਜਿਵੇਂ ਬਰਾਤ ਢੁੱਕ ਰਹੀ ਹੁੰਦੀ ਹੈ ਤੇ ਲਾੜਾ ਘੋੜੀ ਚੜ੍ਹਿਆ, ਕਦੇ ਜਿਸ ਪਿੰਡ 'ਚ ਕਈ ਵਾਰੀ ਕਈ ਸਾਲ ਜਾਂ ਕਈ ਦਹਾਕੇ ਨਹੀਂ ਜੰਜ ਚੜ੍ਹਦੀ ਜਾਂ ਜੰਜ ਆਉਂਦੀ ਉਹਨਾਂ ਨੂੰ ਹੋਰ ਵੀ ਚਾਅ ਹੁੰਦਾ। ਸੋ ਜ਼ਾਹਰ ਹੈ ਕਿ ਜਿਹੜੇ ਸਾਡੇ ਪੰਜਾਬੀ ਵੀਰ ਭੈਣਾਂ ਨੇ ਉਹ ਇੱਕਦਮ ਉਹਨੂੰ ਰਿਲੇਟ ਕਰ ਸਕਦੇ ਨੇ ਕਿਉਂਕਿ ਉਹੀ ਸਾਡੀ ਤਹਿਜ਼ੀਬ ਹੈ। ਬਾਰਡਰ ਦੇ ਦੋਵੇਂ ਪਾਸੇ ਦੁਨੀਆ ਭਰ 'ਚ ਆ ਕੇ ਵੀ ਉਹ ਭੁੱਲਦਾ ਤਾਂ ਨਹੀਂ ਹੈ ਜਿਹੜਾ ਤੁਸੀਂ ਬਚਪਨ 'ਚ ਦੇਖਿਆ ਹੁੰਦਾ ਧੂਤਰੀਆਂ ਵੱਜ ਰਹੀਆਂ ਪੈਸੇ ਸੁੱਟੇ ਜਾ ਰਹੇ ਨੇ ਔਰ ਜਿਹੜੇ ਨੇ ਉਹ ਗੀਤ ਗਾਏ ਜਾ ਰਹੇ ਨੇ। ਲੇਕਿਨ ਮੈਨੂੰ ਲੱਗਦਾ ਸੀ ਵੀ ਸ਼ਾਇਦ 1 ਜਾਂ 2 ਦਿਨ ਦੀ ਸੈਲੀਬ੍ਰੇਸ਼ਨ ਹੋਏਗੀ। ਹੁਣ ਤਾਂ ਉਹਨਾਂ ਦੇ ਮੀਡੀਆ ਨੇ, ਉਹਨਾਂ ਦੇ ਲੀਡਰਾਂ ਨੇ ਇਹ ਮਾਣ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਹੈ ਵੀ ਅੱਜ ਦਾ ਦਿਨ ਇਤਿਹਾਸਕ ਦਿਨ ਬਣ ਗਿਆ। ਔਰ ਵੈਸੇ ਤਾਂ ਜਦੋਂ ਵੀ ਇਹ ਕੋਈ ਐਕਟ ਕਰਦੇ ਨੇ, ਜਿੱਦਾਂ ਨੋਟਬੰਦੀ ਕੀਤੀ ਉਦੋਂ ਉਹਨੂੰ ਵੀ ਇਤਿਹਾਸਕ ਬਣਾਇਆ, ਜਿੱਦਾਂ ਕਸ਼ਮੀਰ ਦਾ 5 ਅਗਸਤ ਇਹਨਾਂ ਨੇ ਜਿਹਦੀਆਂ ਜਿਹੜਾ 1 ਸਾਲ ਬਾਅਦ ਵੀ ਉਸ ਦੇ ਜਿਹੜੇ ਨੇ ਅਸਰਾਂ ਚੋਂ ਨਿਕਲ ਨਹੀਂ ਸਕੇ ਔਰ ਖੁਦ ਸੁਪਰੀਮ ਕੋਰਟ ਅੱਗੇ ਮੰਨਦੇ ਨੇ ਕਿ ਜੀ ਹਾਲਾਤ ਉੱਥੇ ਬਦਤਰ ਹੈ, ਉਹ ਵੀ ਇਤਿਹਾਸਕ ਦਿਨ ਬਣਾ ਦਿੱਤਾ। ਬਾਬਰੀ ਮਸਜਿਦ ਢਾਉਣ ਦਾ ਵੀ ਬਣਾ ਦਿੱਤਾ। ਹੁਣ ਜਿੱਦਾਂ ਰਾਮ ਮੰਦਿਰ ਬਣਾਉਣਾ ਹੈ 5 ਅਗਸਤ ਦਾ ਰੱਖਿਆ ਹੋਇਆ ਕਿ ਜੀ ਇਹਨੇ ਮੋਦੀ ਨੇ ਜਿਹੜਾ ਉਹ ਪੱਥਰ ਰੱਖਣਾ ਉਹਦਾ ਨਹੀਂ ਪੱਥਰ। ਹਾਲਾਂਕਿ ਲਾਈਟਰ ਸਾਈਡ ਤੇ ਕਿਸੇ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੋਇਆ ਸੀ ਕਿ ਦੇਖੋ ਇਹਦੇ ਤੋਂ ਤਾਂ ਨਾ ਰਖਾਓ ਤੁਸੀਂ ਘੱਟੋ ਘੱਟ ਨਹੀਂ ਪੱਥਰ ਕਿ ਭਾਈ ਰਾਮਚੰਦਰ ਜੀ ਨੇ ਤੇ ਆਪਣੀ ਘਰ ਵਾਲੀ ਲਈ ਇੰਨੀ ਲੜਾਈ ਮੁੱਲ ਲਈ ਸ੍ਰੀਲੰਕਾ ਸਾੜ ਦਿੱਤੀ, ਆਪ ਵੀ ਬਰਬਾਦੀ ਦੂਜਿਆਂ ਨੇ ਵੀ ਕੀਤੀ ਤੇ ਇਹ ਤਾਂ ਪਹਿਲਾਂ ਹੀ ਘਰ ਵਾਲੀ ਛੱਡ ਕੇ ਦੌੜ ਗਿਆ ਸੀ ਵੀ ਇਹ ਇਨਸਾਫ ਨਹੀਂ ਹੈ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਕਿਵੇਂ ਇਹ ਇਤਿਹਾਸ ਨੂੰ ਪਿਛਲੇ ਨੂੰ ਤਾਂ ਬਦਲ ਹੀ ਰਹੇ ਨੇ। ਇਹ ਵੀ ਆਇਆ ਕਿ ਜੀ ਉੱਥੇ
ਇੱਕ ਟਾਈਮ ਕੈਪਸੂਲ ਜਿਹੜਾ ਹੈ ਉਹ ਵੀ ਉਹਦੇ 'ਚ ਜ਼ਮੀਨ ਦੇ ਵਿੱਚ ਖੋਦ ਕੇ ਸੁੱਟਿਆ ਜਾਏਗਾ। ਤੇ ਮੈਂ ਕਿਸੇ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਵੈਸੇ ਇੰਦਰਾ ਗਾਂਧੀ ਨੂੰ ਵੀ ਲੱਗਦਾ ਸੀ ਕਿ ਵੀ ਹਿਸਟਰੀ ਉਹਦੇ ਨਾਲ ਹੀ ਸ਼ੁਰੂ ਹੋਈ ਹੈ ਔਰ ਨਹਿਰੂ ਖਾਨਦਾਨ ਹੀ ਜਿਹੜਾ ਸਾਰਾ ਹੈ, ਤੇ ਉਹਨੇ ਵੀ ਆਪਣੇ ਪੀਰੀਅਡ ਦੇ ਵਿੱਚ ਇੱਕ ਟਾਈਮ ਕੈਪਸੂਲ ਦੇ ਨਾਂ ਥੱਲੇ ਬਹੁਤ ਕੁਝ ਲਿਖਾ ਕੇ ਜ਼ਮੀਨ ਦੇ ਕਈ ਸੌ ਮੀਟਰ ਥੱਲੇ ਉਹਨੂੰ ਦਫਨਾਇਆ ਤਾਂ ਕਿ ਜਦੋਂ ਦੁਨੀਆ ਕਦੇ ਤਬਾਹ ਤਬੂਹ ਹੋ ਜਾਏ, ਫਿਊਚਰ 'ਚ ਕੋਈ ਲੱਭਣ ਕੱਢਣ ਤਾਂ ਉਹਨਾਂ ਨੂੰ ਲੱਗੇ ਜੀ ਇਦਾਂ ਦਾ ਸੀ। ਮੈਂ ਕਿਹਾ ਉਹਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਉਹਨੇ ਵੀ ਟਾਈਮ ਦੇ ਉਸ ਥਪੇੜਿਆਂ ਦੀ ਮਾਰ 'ਚ ਗਵਾਚ ਜਾਣਾ। ਮੈਂ ਕਿਹਾ ਵੀ ਸਿੱਖਾਂ ਨੂੰ ਤਾਂ ਹੁਣ ਇਹ ਟਾਈਮ ਕੈਪਸੂਲ ਦੱਬਣ ਦੀ ਲੋੜ ਹੀ ਨਹੀਂ ਹੈ ਵੀ ਇੰਦਰਾ ਗਾਂਧੀ ਨੂੰ ਕੀ ਸਜ਼ਾ ਸਿੱਖਾਂ ਨੇ ਦਿੱਤੀ ਉਹਦੇ ਦਰਬਾਰ ਸਾਹਿਬ ਤੇ ਹਮਲੇ ਲਈ। ਸੋ ਮੈਂ ਕਿਹਾ ਇਹ ਵੀ ਆਪਣੀ ਆਰਟੀਫੀਸ਼ੀਅਲ ਹਿਸਟਰੀ ਬਣਾ ਕੇ ਜਿਹੜਾ ਉਸ ਨੂੰ ਦੱਬ ਦੇਣਗੇ, ਪਰ ਇਨ ਦਾ ਐਂਡ ਆਫ ਦਾ ਡੇ ਇਸ ਕਿਸਮ ਦੇ ਕਈ ਫੇਕ ਕਰੈਕਟਰ ਆਉਂਦੇ ਨੇ ਚਲੇ ਜਾਂਦੇ ਨੇ। ਔਰ ਪਿਛਲੇ ਦਿਨਾਂ 'ਚ ਉਮਰ ਮੁਖਤਾਰ ਜਿਹੜੇ ਬਹੁਤ ਵੱਡੇ ਲੀਬੀਆ ਦੇ ਹੀ ਨਹੀਂ, ਉਸ ਖਿੱਤੇ ਜਦੋਂ ਦੁਨੀਆ ਦੇ 2-3 ਵੱਡੇ ਰੈਵੋਲੂਸ਼ਨਰੀਜ਼ ਦੀ ਗੱਲ ਹੁੰਦੀ ਹੈ ਜਿਨ੍ਹਾਂ ਨੂੰ ਰੈਵੋਲੂਸ਼ਨਸ ਦੇ ਇਹ ਕਹੋ ਕਿ ਫਾਦਰ ਮੰਨਿਆ ਜਾਂਦਾ ਹੈ, ਜਿਨ੍ਹਾਂ ਦੀਆਂ ਪਰਸਨੈਲਿਟੀਜ਼ ਮੋਟੀਵੇਟ ਕਰਦੀਆਂ ਨੇ ਜਨਰੇਸ਼ਨਸ ਨੂੰ ਕੀਤਾ ਹੈ, ਉਹਨਾਂ ਦੇ ਵਿੱਚ ਜ਼ਾਹਰ ਹੈ ਚੀ ਗੁਵੇਰਾ ਜਿਹੜਾ ਅਖੀਰ 'ਚ ਅਰਜਨਟੀਨਾ ਦੇ ਜੰਗਲਾਂ 'ਚ ਲੜਦਾ ਹੋਇਆ ਹੀ ਮਾਰਿਆ ਗਿਆ, ਉਹਨੇ ਕਿਊਬਾ ਔਰ ਦੂਜਾ ਉਹ ਵੀ ਇੱਕ ਵੱਡਾ। ਔਰ ਉਮਰ ਮੁਖਤਾਰ ਜਿਹਨੂੰ ਲਾਇਨ ਆਫ ਦਾ ਡੈਜ਼ਰਟ ਕਹਿੰਦੇ ਨੇ, ਇੱਕ ਟੀਚਰ 73 ਸਾਲ ਦੀ ਉਮਰ 'ਚ ਜਿਹਨੂੰ 20,000 ਲੋਕਾਂ ਦੇ ਸਾਹਮਣੇ ਹੈਂਗ ਕੀਤਾ ਗਿਆ, ਪਰ ਕਿਵੇਂ ਉਹਨੇ 20 ਸਾਲ ਜਿਹੜੀ ਹੈ ਸਟਰਗਲ ਜਾਰੀ ਰੱਖੀ ਆਪਣੇ ਲੋਕਾਂ ਦੇ ਲਈ। ਔਰ ਲੋਕਾਂ ਦੇ ਵਿੱਚ ਰਹਿੰਦੇ ਆ ਉਸ ਨੇ ਇਟਲੀ ਜਿਹਦੀ ਕਾਲੋਨੀ ਸੀ ਲੀਬੀਆ, ਉਸ ਨੂੰ ਉਹਨੇ ਕਿਵੇਂ ਉਹਨੂੰ, ਔਰ ਜਦੋਂ ਉਹਦੀ ਫਾਈਨਲ ਉਹਦਾ ਡਾਇਲੌਗ ਹੈ ਜਦੋਂ ਕਿ ਉਸ ਨੂੰ ਫਾਂਸੀ ਲਾਉਣ ਤੋਂ ਪਹਿਲਾਂ ਜਿਹੜਾ ਇਟਾਲੀਅਨ ਜਨਰਲ ਹੈ ਉੱਥੇ ਗੁਜ਼ਾਲਿਸ ਜਾਂ ਕੀ ਉਹਦਾ ਨਾਮ ਹੈ, ਉਹ ਉਹਨੂੰ ਕਹਿੰਦਾ ਵੀ ਮੈਂ 1-to-1 ਮੀਟਿੰਗ ਕਰਨਾ ਚਾਹੁੰਦਾ ਇਹਦੇ ਨਾਲ। ਔਰ ਉਹ ਉਹਨੂੰ ਮਿਲਦਾ ਤੇ ਉਹ ਉਹਨੂੰ ਦਿਖਾ ਕੇ ਕਹਿੰਦਾ ਹੈ ਕਿ ਵੀ ਆਹ ਦੇਖ, ਆਪਣਾ ਸਿੱਕਾ ਕੱਢਦਾ ਉਹ ਕੋਇਨ ਕਿ ਵੀ ਤੇਰਾ ਕੀ, ਤੂੰ ਲੜਿਆ 20 ਸਾਲ, ਤੂੰ ਕੀ ਖੱਟਿਆ, ਆਹ ਦੇਖ ਅਲਟੀਮੇਟਲੀ ਸਾਡਾ ਸਿੱਕਾ ਇੱਥੇ ਚੱਲਦਾ ਹੈ ਔਰ ਤੂੰ ਹਾਰ ਗਿਆ। ਤੇ ਉਹਨੇ ਕਿਹਾ ਵੀ ਨਹੀਂ, ਤੂੰ ਕਿਤੇ ਸਾਡੀ ਧਰਤੀ ਪੁੱਟ ਕੇ ਦੇਖ, ਇੱਥੇ ਗ੍ਰੀਕ ਜ਼ਮਾਨੇ ਦੇ ਸਿੱਕੇ ਵੀ ਹੋਣਗੇ, ਉਸ ਤੋਂ ਬਾਅਦ ਵਾਲਿਆਂ ਦੇ ਵੀ ਐਮਪਾਇਰ ਦੇ ਵੀ ਹੋਣਗੇ, ਤੁਹਾਡੇ ਰੋਮਨ ਐਮਪਾਇਰ ਦੇ ਵੀ ਹੋਣਗੇ, ਲੇਕਿਨ ਅਲਟੀਮੇਟਲੀ ਇਹ ਧਰਤੀ ਮੇਰੀ ਹੈ ਤੇ ਸਿੱਕਾ ਮੇਰਾ ਹੀ ਚੱਲਣਾ ਹੈ। ਹਾਂ ਉਹਨੇ ਕਿਹਾ ਵੀ ਜਿਹੜਾ ਹੈਂਗਮੈਨ ਹੈ ਜਿਹੜਾ, ਹਾਂ ਇੱਕ ਗੱਲ ਤੈਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਵੀ ਹੈਂਗਮੈਨ ਨੇ ਜਦੋਂ ਮੈਨੂੰ ਲਟਕਾ ਦਿੱਤਾ ਫਾਂਸੀ ਤੇ ਉਹ ਸਮਝੇਗਾ ਵੀ ਮੇਰਾ ਐਂਡ ਹੋ ਗਿਆ ਹੈ, ਪਰ ਮੇਰਾ ਸਫ਼ਰ ਸ਼ਹਾਦਤ ਦਾ ਜਿਹੜਾ ਉਸ ਦਿਨ ਸ਼ੁਰੂ ਹੋਏਗਾ ਉਹ ਅਗਲੀਆਂ ਜਨਰੇਸ਼ਨਾਂ ਤੱਕ ਵੀ ਰਹੇਗਾ। ਸੋ ਮੈਂ ਇਹ ਜਿਹੜਾ ਇੱਕ ਬੜੀ ਅੱਛੀ ਫਿਲਮ ਦੇ ਵਿੱਚ ਦਾ ਲਾਇਨ ਆਫ ਦਾ ਡੈਜ਼ਰਟ ਥੱਲੇ ਇਸ ਨੂੰ ਫਿਲਮਾਇਆ ਗਿਆ। ਲੀਬੀਆ ਦੀ ਗਵਰਨਮੈਂਟ ਮੁਹੰਮਦ ਗਦਾਫੀ ਜਿਹੜਾ ਉਸੇ ਹੀ ਕਬੀਲੇ 'ਚੋਂ ਸੀ ਜਿਹਨੂੰ ਸਾਡੀ ਆਮ ਜ਼ਬਾਨ 'ਚ ਤਾਂ ਬੱਦੂ ਕਰਕੇ ਕਹਿੰਦੇ ਨੇ, ਹਾਲਾਂਕਿ ਇੱਕ ਕੰਟੈਂਪਟੇਬਲ ਸ਼ਬਦ ਹੈ ਕਿਉਂਕਿ ਇਸ ਕਬੀਲੇ ਨੂੰ ਬਹੁਤ ਨਖਿੱਧ ਜਿਹਾ ਮੰਨਿਆ ਜਾਂਦਾ ਸੀ। ਔਰ ਅਰਬ ਵੀ ਜਿਹੜੇ ਆਪਣੇ ਆਪ ਨੂੰ ਵੱਡੇ ਬ੍ਰਾਹਮਣ ਸਮਝਦੇ ਨੇ ਉਸ ਕਬੀਲਿਆਂ ਦੀ ਦੁਨੀਆ ਦੇ, ਉਹ ਉਹਨਾਂ ਨੂੰ, ਪਰ ਇਸ ਬੱਦੂ ਜਾਂ ਬਦਾਇਨ ਨੂੰ ਜਿਹੜਾ ਉਹਨਾਂ ਦਾ ਬੈਡਿਊਨ ਜਾਂ ਬੈਡਵਿਨ ਇਹਨਾਂ ਨੂੰ ਕਹਿੰਦੇ ਨੇ, ਅੱਡ ਪ੍ਰੋਨਾਂਸੀਏਸ਼ਨ ਹੈ, ਉਸ ਨਾਲ ਸੰਬੰਧਿਤ ਇਸ ਬੰਦੇ ਨੇ ਕਿਵੇਂ ਆਪਣੇ ਲੋਕਾਂ ਦੇ ਲਈ ਖਲੋਤਾ। ਸੋ ਜ਼ਾਹਰ ਹੈ ਕਿ ਜਿਹੜਾ ਜ਼ਾਲਮਾਨਾ ਤਰੀਕੇ ਦੇ ਨਾਲ ਕਬਜ਼ਾ ਕਰਦਾ ਹੈ, ਆਪਣਾ ਹੁਕਮ ਚਲਾਉਂਦਾ ਹੈ, ਉਹਨੂੰ ਇਹ ਵੀ ਭੁੱਲ ਜਾਂਦਾ ਹੈ ਕਿ ਭਾਈ ਇਸ ਤੋਂ ਪਹਿਲਾਂ ਕਿੰਨੇ ਇਸ ਕਿਸਮ ਦੇ ਹੋਰ ਆਏ ਜਿਨ੍ਹਾਂ ਨੇ ਜ਼ੁਲਮ ਦੇ ਨਾਲ ਲੋਕਾਂ ਦੇ ਹੱਕ ਖੋਣੇ ਚਾਹੇ, ਉਹਨਾਂ ਦੀ ਆਵਾਜ਼ ਦਬਾਣੀ ਚਾਹੀ, ਤੇ ਉਹਨਾਂ ਦਾ ਇਹਦਾ ਐਂਡ ਕੀ ਹਸ਼ਰ ਹੋਇਆ ਵੀ ਉਹਦਾ ਵੀ ਇਹੀ ਹਸ਼ਰ ਹੋਏਗਾ ਜਿਹੜਾ ਇਸ ਕਿਸਮ ਦੇ ਜ਼ੁਲਮ ਕਰ ਰਿਹਾ। ਔਰ ਇਸ ਨੂੰ ਇੱਕ ਤਾਂ ਇੱਥੇ ਵੀ ਉਹਨਾਂ ਦਾ ਐਂਡ ਹੁੰਦਾ ਹੈ ਤੇ ਰੱਬ ਦੀ ਦਰਗਾਹ 'ਚ ਉਹ ਕਿਵੇਂ ਆਨਸਰੇਬਲ ਠਹਿਰਾਏ ਜਾਂਦੇ ਨੇ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਹੈ ਜਿਹੜਾ ਅਸੀਂ ਸਵਈਆਂ ਦੇ ਵਿੱਚ ਰੋਜ਼ਾਨਾ ਪੜ੍ਹਦੇ ਹਾਂ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ न जात विचारे इते पै तो कहाँ पै भूपत अंत को नांगे ही पाए पधारे के भारियां भारियां बावां वाले राजे माइटी किंग्स भारी भुजान के भूप भली बिद नियावत सीस न जात विचारे कि उन्हां अगे किन्ने लोग सिर झुकाउंदे सन, उन्हां दी किन्नी रियाया सी, किन्ने वड्डे ओ
ਐਮਪਾਇਰ ਸਨ, ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ ਕਿ ਉਹਨਾਂ ਦੇ ਕੋਲ ਕਿੰਨੀ ਧਰਤੀ ਸੀ, ਕਿੰਨੀ ਰਿਆਇਆ ਉਹਨਾਂ ਦੀ ਸੀ। ਇਤੇ ਪੈ ਤੋਂ ਕਹਾਂ ਪੇ ਭੂਪਤ। ਗੁਰੂ ਸਾਹਿਬ ਕਹਿੰਦੇ ਨੇ ਇਸ ਕਿਸਮ ਦੇ ਜ਼ੁਲਮ ਕਰਨ ਵਾਲੇ, ਵੱਡੀਆਂ ਵੱਡੀਆਂ ਤਾਕਤਾਂ ਵਾਲੇ ਮਾਈਟੀ ਕਿੰਗ ਕਿੱਥੇ ਗਏ? ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਕਿ ਅਖੀਰ ਇਸ ਧਰਤੀ ਤੋਂ ਨੰਗੇ ਪੈਰ ਚਲੇ ਗਏ। ਔਰ ਅਲਟੀਮੇਟਲੀ ਜੇ ਰਹਿੰਦਾ ਤੇ ਉਹ ਸੱਚ ਰਹਿੰਦਾ ਹੈ, ਰੱਬ ਦਾ ਨਾਮ ਰਹਿੰਦਾ ਹੈ, ਇਮਾਨਦਾਰੀ ਨਾਲ ਜਿਹੜਾ ਤੁਹਾਡਾ ਕੀਤਾ ਹੋਇਆ ਵਿਹਾਰ ਰਹਿੰਦਾ ਹੈ। ਬਾਕੀ ਤਾਂ ਕਿੱਥੋਂ ਦੀ ਗੱਲ ਤੁਸੀਂ ਸ਼ੁਰੂ ਕਰਕੇ ਜਿੱਥੇ ਮਰਜ਼ੀ ਲੈ ਜਾਓ, ਕਿ ਗ੍ਰੇਟ ਕੰਕਰਰਸ ਜਿਹਨਾਂ ਦੇ ਸਿਕੰਦਰ ਤੋਂ ਸ਼ੁਰੂ ਕਰ ਲਓ, ਰੋਮਨ ਐਮਪਾਇਰ ਦੇਖ ਲਓ, ਆਟੋਮਨ ਐਮਪਾਇਰ ਕਿੰਨਾ ਜ਼ਬਰਦਸਤ ਐਮਪਾਇਰ ਸੀ, ਬ੍ਰਿਟਿਸ਼ ਐਮਪਾਇਰ ਸਾਡੀ 19ਵੀਂ ਸਦੀ ਤੱਕ ਪਹੁੰਚਦੇ ਆ, ਜਿਨ੍ਹਾਂ ਬਾਰੇ ਸੀ ਕਿ ਜੀ ਇਹਨਾਂ ਦੇ ਰਾਜ 'ਚ ਸੂਰਜ ਨਹੀਂ ਡੁੱਬਦਾ। ਤੇ ਇਹ ਮੋਦੀ ਐਂਡ ਕੰਪਨੀ ਕਿਹਦੇ ਪਾਣੀ ਹਾਰ ਨੇ, 1000 ਸਾਲ ਤੋਂ ਜ਼ਿਆਦਾ ਜੁੱਤੀਆਂ ਖਾਂਦੇ ਰਹੇ ਨੇ। ਜਾਣ ਲੱਗੇ ਜਿਹੜਾ ਬ੍ਰਿਟਿਸ਼ ਬਾਣੀ ਹੈ ਉਹ ਇਹਨਾਂ ਬ੍ਰਾਹਮਣ ਬਾਣੀਆਂ ਦੇ ਹੱਥ ਪਾਵਰ ਦੇ ਗਿਆ, ਤੇ ਹੁਣ ਉਹ ਕੀ ਕਹਿੰਦੇ ਨੇ, ਬਾਂਦਰ ਕੀ ਜਾਣੇ ਅਦਰਕ ਦਾ ਸਵਾਦ। ਹੁਣ ਇਹਨਾਂ ਦੇ ਹੱਥ ਪਾਵਰ 72 ਸਾਲਾਂ 'ਚ ਇਹਨਾਂ ਨੇ ਬਾਂਦਰਾਂ ਵਾਂਗ ਜਿਹੜੀ ਹੈ ਚਾਰ ਚਫੇਰੇ ਜਿਹੜੀ ਖੇ ਉਡਾਈ ਹੈ, ਔਰ ਅਲਟੀਮੇਟਲੀ ਆਪਣੇ ਸਿਰ 'ਚ ਹੀ ਪਾਈ ਹੈ ਉਡਾ ਕੇ। ਬਾਂਦਰ ਜੰਪ ਜੁੰਪ ਕਰਕੇ ਅਖੀਰ ਉਸੇ ਟਾਣੀ ਤੇ ਜਾ ਪੈਂਦਾ ਜਿੱਥੇ ਪਹਿਲੇ ਬੈਠਾ ਹੁੰਦਾ। ਸੋ ਇਹਨਾਂ ਦੀ ਔਕਾਤ ਤਾਂ ਉਹੀ ਹੈ। ਸੋ ਹੁਣ ਇਹ ਉਹਨਾਂ ਨੇ ਇੰਨਾ ਵੱਡਾ ਇਸ ਸਾਰੇ ਨੂੰ ਬਣਾ ਦਿੱਤਾ ਹੈ ਕਿ ਮੈਂ ਅੱਜ ਹੀ ਉਹ ਸੋਚ ਰਿਹਾ ਸੀ ਕਿ ਵੀ ਜਿਵੇਂ ਇਹ ਰਾਫੇਲ ਨਾਲ ਰਿਲੇਟਡ ਹਿਸਟਰੀ ਹੁਣ ਉੱਡ ਪਿਆ, ਹੁਣ ਸਮੁੰਦਰ, ਹੁਣ ਇੰਡੀਅਨ ਓਸ਼ਨ ਦੇ ਉੱਪਰ ਥੱਲੋਂ ਜਦੋਂ ਇੰਡੀਅਨ ਓਸ਼ਨ 'ਚ ਐਂਟਰ ਹੋਏ, ਅਰੇਬੀਅਨ ਓਸ਼ਨ 'ਚ, ਉਹਦੇ 'ਚ ਇੰਡੀਅਨ ਨੇਵੀ ਚੀਫ ਮੈਸੇਜ ਦੇ ਰਿਹਾ ਹੈ, ਫਿਰ ਹਵਾਈ ਫੌਜ ਦਾ ਮੁਖੀ ਦੇ ਰਿਹਾ ਹੈ, ਔਰ 24 ਆਵਰ 7 ਸਾਰਾ ਮੀਡੀਆ ਇਸ ਕੰਮ ਤੇ ਲੱਗਾ ਹੋਇਆ ਹੈ ਕਿ ਵੀ ਪਤਾ ਨਹੀਂ ਕਿਹੜਾ ਸੁਪਨਿਆਂ ਦਾ ਬਾਦਸ਼ਾਹ ਜਿਹੜਾ ਹੈ ਉਹ ਉਹਨਾਂ ਦੀ ਧਰਤੀ ਤੇ ਉਤਰਿਆ, ਜਿਹਨੇ ਮਨ ਮੰਗੀਆਂ ਜਿਹੜੀਆਂ ਮੁਰਾਦਾਂ ਨੇ ਉਹ ਦੇਣੀਆਂ ਨੇ। ਔਰ ਇਸ ਸਾਰੇ ਦੌਰੇ ਦੇ ਵਿੱਚ ਮੈਂ ਇਹ ਸੋਚ ਰਿਹਾ ਸੀ, ਮੈਂ ਕਿਹਾ ਵੀ ਜਿੱਦਣ ਇਹਨਾਂ ਦਾ ਇੱਕ ਅੱਧਾ ਰਫੇਲ ਉਹੀ ਡਿੱਗ ਪਿਆ, ਕਿਸੇ ਨੇ ਡੇਗ ਦਿੱਤਾ ਜਾਂ ਦੂਜਾ, ਉਹ ਤਾਂ ਨੈਸ਼ਨਲ ਮਾਤਮ ਦਾ ਦਿਨ ਹੋਏਗਾ। ਸਾਰਾ ਦੇਸ਼ ਜਿਹੜਾ 1 ਬਿਲੀਅਨ 300 ਮਿਲੀਅਨ ਲੋਕ ਸੋਗ ਮਨਾਉਣਗੇ, ਸਕੂਲਾਂ ਕਾਲਜਾਂ ਦਫ਼ਤਰਾਂ ਛੁੱਟੀ ਹੋ ਜਾਏ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਫੇਲ ਇੱਕ ਸਟੇਟ ਆਫ ਦਾ ਆਰਟ ਪਲੇਨ ਹੈ, ਲੇਕਿਨ ਇਹਦੇ ਬਦਲ ਦੂਜਿਆਂ ਕੋਲ ਵੀ ਨੇ। ਫਰਾਂਸ ਨੇ ਇਹਨੂੰ ਬਣਾਇਆ, ਫਰਾਂਸ ਤੋਂ ਇਲਾਵਾ ਜੇ ਇੰਡੀਆ ਚੌਥਾ ਦੇਸ਼ ਹੈ ਜਿਹਦੇ ਕੋਲ ਹੁਣ ਹੋਏਗਾ। ਪਰ ਜੇ ਤੁਸੀਂ ਜਿਹਨਾਂ ਦੂਸਰੇ 2 ਦੇਸ਼ਾਂ ਕੋਲ ਹੈ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੋ, ਹੁਣ ਜਿਹੜਾ ਕਤਰ ਹੈ, ਕਤਰ ਦੀ ਆਬਾਦੀ 28 ਲੱਖ ਹੈ, ਲੈਸ ਦੈਨ 3 ਮਿਲੀਅਨ, ਔਰ ਉਹਨਾਂ ਦੇ ਕੋਲ 36 ਰਫੇਲ ਜਹਾਜ਼ ਨੇ। ਦੇਖੋ, ਔਰ ਇਸੇ ਤਰ੍ਹਾਂ ਇਜਿਪਟ, ਉਹਨਾਂ ਦੀ ਆਬਾਦੀ 9 ਕਰੋੜ ਹੈ, ਉਹਨਾਂ ਦੇ ਕੋਲ 36 ਹੋ ਜਾਣੇ ਨੇ ਸੀਰੀਜ਼, ਇਹਨਾਂ ਕੋਲ ਅਜੇ 5 ਆਏ ਨੇ। ਔਰ ਇਹ ਕਿੰਨੇ ਇਨਸਿਕਿਉਰ, ਕਿਸ ਕਿਸਮ ਦੇ ਘਟੀਆ ਲੋਕ ਨੇ, ਔਰ ਉਸ ਸੌਦੇ ਨੂੰ ਖਰੀਦ ਸਭ ਨੂੰ ਭੁੱਲ ਗਿਆ ਕਿ ਵੀ ਕੋਵਿਡ ਕਿੰਨੇ ਬੈਡਲੀ ਹੈਂਡਲ ਹੋ ਰਿਹਾ ਹੈ, ਚੀਨ ਨੇ ਕਿੰਨੀ ਕੁੱਟ ਦਿੱਤੀ ਹੈ। ਔਰ ਕੱਲ ਜਦੋਂ ਅਸੀਂ ਗੱਲ ਕੀਤੀ, ਮੈਨੂੰ ਬਹੁਤ ਸਾਰੇ ਆਪਣੇ ਸਿੱਖ ਵੀਰਾਂ ਦੀਆਂ ਕਾਲਾਂ ਵੀ ਆਈਆਂ ਕਿ ਭਾਈ ਇਹ ਚੀਨ ਤਾਂ ਆ ਕੇ ਕੱਲਾ ਕਸ਼ਮੀਰ ਦੇ ਹੀ ਸਿਰ ਦੇ ਉੱਤੇ ਨਹੀਂ ਬੈਠਾ ਹੋਇਆ, ਲਦਾਖ ਦੇ ਵਿੱਚ ਉਹਨਾਂ ਨੇ ਤਾਂ ਪੰਜਾਬ ਦੇ ਬਾਰਡਰ ਤੇ ਬੈਠ ਕੇ ਆ ਕੇ, ਕਨੌਰ ਵਾਲੇ ਲਾਹੌਰ ਸਪੀਤੀ ਬਾਰਡਰ ਤੇ ਜਦੋਂ ਮਰਜ਼ੀ ਉਹ ਇੱਕ ਛੜੱਪਾ ਮਾਰ ਕੇ ਪੰਜਾਬ ਨੂੰ ਲਿਬਰੇਟ ਕਰਾ ਦੇਣ। ਸੋ ਇੱਕ ਪਾਸੇ ਇਸ ਲੈਵਲ ਦੇ ਡੇਂਜਰ ਨੇ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਐਮਪਾਇਰਸ ਦੀ ਤਬਾਹੀ ਆਉਂਦੀ ਹੈ, ਔਰ ਅਕਸਰ ਰੋਮਨ ਐਮਪਾਇਰ ਬਾਰੇ ਕਿਹਾ ਜਾਂਦਾ ਹੈ, ਪਤਾ ਨਹੀਂ ਕਿੰਨਾ ਕਿ ਟਰੂ ਹੈ, ਪਰ ਇਹ ਕਹਾਵਤ ਤਾਂ ਬਣ ਗਈ ਕਿ ਵਾਈਲ ਰੋਮ ਵਾਸ ਬਰਨਿੰਗ ਨੀਰੋ ਵਾਸ ਪਲੇਇੰਗ ਔਨ ਦਾ ਫਲੂਟ। ਜਦੋਂ ਰੋਮ ਸੜ ਰਿਹਾ ਸੀ ਤੇ ਨੀਰੋ ਜਿਹੜਾ ਉੱਥੋਂ ਦਾ ਬਾਦਸ਼ਾਹ ਉਹ ਬੰਸਰੀ ਵਜਾ ਰਿਹਾ ਸੀ, ਪਤਾ ਨਹੀਂ ਉਹ ਵਜਾ ਰਿਹਾ ਸੀ ਕਿ ਨਹੀਂ ਵਜਾ ਰਿਹਾ ਸੀ, ਲੇਕਿਨ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਲੋਕਾਂ ਦੀਆਂ ਅਸਲ ਪ੍ਰੋਬਲਮਸ ਹੁੰਦੀਆਂ ਨੇ, ਜਦੋਂ ਹਾਕਮ ਉਸ ਤੋਂ ਬੇਖਬਰ ਹੁੰਦੇ ਨੇ, ਅੱਖਾਂ ਬੰਦ ਕੀਤੀਆਂ ਹੁੰਦੀਆਂ, ਕੰਨ ਬੰਦ ਕੀਤੇ ਹੁੰਦੇ ਨੇ, ਜਾਂ ਆਪਣੇ ਆਪ 'ਚ ਇੰਨੇ ਮਗਰੂਰ ਹੁੰਦੇ ਨੇ ਕਿ ਉਹ ਕਿਸੇ ਆਵਾਜ਼ ਨੂੰ ਸੁਣਨਾ ਹੀ ਨਹੀਂ ਚਾਹੁੰਦੇ, ਤੇ ਫਿਰ ਇਨ ਦਾ ਐਂਡ ਇਹੋ ਜਿਹੇ ਐਮਪਾਇਰ, ਇਹੋ ਜਿਹੇ ਰਾਜ, ਇਹੋ ਜਿਹੀਆਂ ਹਕੂਮਤਾਂ ਅਲਟੀਮੇਟਲੀ ਤਬਾਹ ਹੁੰਦੀਆਂ ਨੇ। ਔਰ ਇਸ ਸਾਰੇ ਦੇ ਨਾਲ, ਔਰ ਉਹਨਾਂ ਦੇ ਤੁਸੀਂ ਦੇਖੋ ਵੀ ਇਕੱਲਾ ਇਹੀ ਨਹੀਂ ਕਿ ਹਾਕਮ ਕਰਪਟ ਨੇ ਜਾਂ ਹਾਕਮ ਮੈਂਟਲੀ ਬਿਲਕੁਲ ਅੰਨੇ ਨੇ, ਜਿਹੜੇ ਉਹਨਾਂ ਨੇ ਅੱਗੋਂ ਫਿਰ ਰੱਖੇ ਹੁੰਦੇ ਨੇ, ਉਹ ਜਿਵੇਂ ਅੱਗੋਂ ਬਾਦਸ਼ਾਹਾਂ ਨੇ ਅੱਗੇ ਰੱਖੇ ਹੁੰਦੇ ਸੀ ਆਪਣੇ ਦਰਬਾਰੀ, ਜਹਾਂ ਪਨਾਹ, ਔਰ ਉਹ ਉਦੋਂ ਦੇ ਹੁੰਦੇ ਨੇ, ਜਿਹੜੀ ਉਹ ਇੱਕ ਕਹਾਣੀ ਬੜੀ ਪਪੂਲਰ ਹੈ ਕਿ ਵੀ ਉਹ ਬਾਦਸ਼ਾਹ ਜ਼ਿੱਦ ਕਰ ਰਿਹਾ ਕਿ ਜੀ ਮੈਂ ਐਸਾ ਪਹਿਰਾਵਾ ਪਾਣਾ ਜਿਹੜਾ
ਕਿਸੇ ਨੂੰ ਨਾ ਨਜ਼ਰ ਆਇਆ। ਉਹਨੇ ਵੀ, ਦਰਜੀ ਨੇ ਵੀ ਦੇਖਿਆ, ਉਹਨੇ ਉਹਦੇ ਸਾਰੇ ਕੱਪੜੇ ਲਾ ਕੇ ਉਹਨੇ ਕਿਹਾ ਜੀ ਐਸਾ ਪਹਿਰਾਵਾ ਹੈ ਜਿਹੜਾ ਸਿਰਫ ਉਹਨੂੰ ਹੀ ਜਿਹੜਾ ਉਹ ਨਜ਼ਰ ਆਏਗਾ ਜਿਹੜਾ ਸੱਚਮੁੱਚ ਹੀ ਲਰਨਡ ਹੈ ਜਾਂ ਦੂਜਾ। ਹੁਣ ਉਹ ਬਾਦਸ਼ਾਹ ਜਿਹੜਾ ਨੰਗਾ ਘੁੰਮ ਰਿਹਾ ਹੈ ਔਰ ਸਾਰੇ ਵਾਹ ਕਰ ਰਹੇ ਨੇ ਜੀ ਬਾਦਸ਼ਾਹ ਨੇ ਕਿਆ ਪਹਿਰਾਵਾ ਪਹਿਨਿਆ। ਐਂਡ ਐਜ਼ ਦਾ ਸਟੋਰੀ ਗੋਜ਼ ਕਿ ਇੱਕ ਨਿਆਣੇ ਨੇ ਜਦੋਂ ਦੇਖ ਕੇ ਕਿਹਾ ਕਿ ਵੀ ਆ ਨੰਗਾ, ਇਹਦੇ ਨੂੰ ਕੱਪੜੇ ਨਹੀਂ ਜੁੜੇ ਹੈ। ਕਹਾਣੀ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਤੁਹਾਡੇ ਕੋਲ ਤੁਸੀਂ ਇਸ ਕਿਸਮ ਦੇ ਜੀ ਹਜ਼ੂਰੀਆਂ ਦਾ ਟੋਲਾ ਆਪਣੇ ਆਲ, ਜਿਹਨਾਂ ਨੂੰ ਦਰਬਾਰੀ ਕਹਿੰਦੇ ਨੇ, ਉਹ ਤੁਸੀਂ ਉਸ ਕਿਸਮ ਦੇ ਦਰਬਾਰੀ ਰੱਖੇ ਹੁੰਦੇ ਨੇ, ਉਹ ਜਿਨ੍ਹਾਂ ਨੇ ਕਰੀ ਜਾਣਾ ਕਿ ਜਾ ਆਪਣਾ ਵਾਹ ਕਿਆ ਸਪੀਚ ਕੀਤੀ, ਵਾਹ ਕਿਆ ਮੋਦੀ ਸਾਹਿਬ ਤੁਹਾਡਾ ਕਿਆ ਸਟਾਈਲ ਹੈ, ਤੇ ਉਹਨੂੰ ਫਿਰ ਉਹ ਹੋਰ ਬੁੱਲ ਵਿੰਗੇ ਕਰ ਕਰਕੇ ਝੂਠ ਬੋਲਦਾ ਹੈ ਕਿ ਵੀ ਬੱਲੇ 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 ਹੋ ਰਹੀ ਹੈ। ਔਰ ਇਨ ਦਾ ਐਂਡ ਇਹ ਜਿਹੜਾ ਇਸ ਸਾਰੇ ਨੂੰ ਅਲਟੀਮੇਟਲੀ ਕੋਈ ਵੀ ਫਿਰ ਬਚਾ ਨਹੀਂ ਸਕਦਾ ਹੁੰਦਾ, ਉਸ ਪਾਸੇ ਵਾਲੇ ਤੁਰ ਰਹੇ ਨੇ। ਔਰ ਮੈਂ ਹੁਣ ਇਸ 'ਚ ਜ਼ਿਆਦਾ ਨਾ ਜਾਵਾਂ, ਇੰਨਾ ਕਿ ਖਬਰ ਹੋਰ ਤਾਂ ਮੈਂ ਕਿਤੇ ਨਹੀਂ ਦੇਖੀ, ਇਹਨਾਂ ਦੇ ਆਪਣੇ ਹਿੰਦੀ ਮੀਡੀਆ ਨੇ ਲਿਖਿਆ ਵੀ ਜਦੋਂ ਰਾਫੇਲ ਜਿਹੜੇ ਨੇ ਉਹ ਦੁਬਈ ਦੇ ਵਿੱਚ ਉੱਥੇ ਰਾਤ ਕੱਟੀ ਉਹਨਾਂ ਨੇ, ਫਿਰ ਉਹਦਾ ਵੀ ਪੂਰਾ ਵੇਰਵਾ ਚੱਲ ਰਿਹਾ ਹੈ 24/7। ਦੇਖੋ ਸਕਰੀਨ ਤੇ ਚੱਲ ਰਿਹਾ ਹੈ ਰਾफेल उड़ पड़े, अब आसमान में, अब तेल बदल रहे हैं, अब नीचे उतरे। ਉਹ ਤਾਂ ਇਵੇਂ ਹੀ ਹੈ ਕਿ ਭਗਵਾਨ शिव ਜਿਹੜਾ ਜਿਵੇਂ ਉਹ कैलाश पर्वत ਤੋਂ ਥੱਲੇ ਉਤਰਿਆ है, पार्वती भी साथ है, अब शिव जी ने बीन बजाई है, अब शिव जी के सांप ने ऐसे सिर खड़ा किया है ਉਹ ਸਾਰੇ ਨੂੰ। तो ਉਹਨਾਂ ਨੇ ਤਾਂ ਜਿਹੜੀ ਕਮੈਂਟਰੀ ਕੀ ਹੈ ਵੀ ਇਹ ਸਾਰੇ ਹੀ ਇਸ ਕੰਮ ਤੇ ਪਿਛਲੇ 2-3 ਦਿਨ ਤੋਂ ਲੱਗੇ ਹੋਏ ਨੇ ਕਿ ਭਾਈ ਇਹ ਸਾਡੀ ਜਿਹੜੀ ਜੰਜ ਆਈ ਹੈ, ਕਿਆ ਕਹਿਣਾ, शिव जी ਦੀ ਬਰਾਤ ਇਕੱਠੀ ਹੋ ਕੇ ਆਈ ਹੈ। ਔਰ ਉਹਦੇ 'ਚ ਇਹ ਖਬਰ ਹੈ ਕਿ ਰਾਫੇਲ ਦੇ ਦੁਬਈ 'ਚ ਉਤਰਦਿਆਂ ਹੀ ਈਰਾਨ ਨੇ ਦਾਗੀਆਂ ਮਿਜ਼ਾਈਲਾਂ। ਹੁਣ ਈਰਾਨ ਜਿਹੜਾ ਹੈ ਉੱਥੇ ਹੀ ਜਦੋਂ ਇਹਨਾਂ ਦੇ ਉਤਰ ਰਹੇ ਸੀ ਜਹਾਜ਼, ਈਰਾਨ ਆਪਣਾ ਜਿਹੜਾ ਹੈ ਉਹ ਜਿਹਨੂੰ ਯੁੱਧ ਅਭਿਆਸ ਕਹਿੰਦੇ ਨੇ ਜਾਂ ਜਿਹੜਾ ਆਰਮੀ ਗੇਮਸ ਹੈ, ਔਰ ਉਹਨਾਂ ਨੇ ਉਹਦਾ ਨਾਂ ਵੀ ਈਰਾਨ ਨੇ ਜਿਹੜਾ ਹਾਰਮੂਜ਼ ਦਾ ਏਰੀਆ ਓਸ਼ਨ ਦੇ ਵਿੱਚ, ਉਹਦੇ ਕੋਲ ਉਹਨਾਂ ਨੇ ਪੈਗੰਬਰ ਮੁਹੰਮਦ 14 ਇਸ ਨਾਂ ਦੇ ਥੱਲੇ ਆਪਣੀ ਮਿਲਟਰੀ ਡਰਿਲ ਰੱਖੀ ਹੋਈ ਸੀ। ਔਰ ਉਹਨਾਂ ਨੇ ਜਿਹੜਾ ਇੱਕ ਮੌਕਅਪ ਡਰਿਲ ਹੁੰਦੀ ਹੈ, ਤੁਸੀਂ ਇੱਕ ਨਾਂ ਰੱਖ ਲੈਂਦੇ ਹੋ, ਔਰ ਉਹਨਾਂ ਨੇ ਅਮਰੀਕਾ ਦੇ ਜਹਾਜ਼ ਦੇ ਖਿਲਾਫ ਹੀ ਮੌਕਅਪ ਡਰਿਲ ਉਹਦਾ ਨਾਂ ਰੱਖਿਆ ਸੀ, ਅਮਰੀਕੀ ਜਹਾਜ਼ ਨੂੰ ਹੀ ਖਤਮ ਕਰਨ ਲਈ। ਔਰ ਕਿਉਂਕਿ ਅਮਰੀਕਾ ਨੇ ਉਹਨਾਂ ਦਾ ਜਿਹੜੇ ਟੌਪ ਜਨਰਲ ਕਾਸਿਮ ਸੁਲੇਮਾਨੀ ਦੇ ਨਾਲ ਨੂੰ ਉਹਦਾ ਮਰਡਰ ਕਰਵਾਇਆ, ਸੋ ਇਹ ਇਹਨਾਂ ਦੀ ਤਨਾਤਾ ਨਹੀਂ ਹੈ। ਔਰ ਇਸ ਸਾਰੇ 'ਚ ਉਹਨਾਂ ਨੇ ਜਦੋਂ ਇਹ ਉਹਨਾਂ ਨੇ ਕਿਹਾ ਵੀ 5 ਰਾਫੇਲ ਲੜਾਕੂ ਵਿਮਾਨ ਜਿਹੜੇ ਕਿ ਪਹਿਲੇ ਉਹਨਾਂ ਨੇ ਫਰਾਂਸ ਤੋਂ ਭਾਰਤ ਲਈ ਉਡਾਣ ਭਰੀ, ਔਰ ਇਹ 4 ਸਾਲ ਤੋਂ ਇਹ ਗੱਲਬਾਤ ਚੱਲ ਰਹੀ ਸੀ। ਔਰ ਇਹਦੇ ਵਿੱਚ ਦਿਲਚਸਪ ਗੱਲ ਇਹ ਹੈ ਵੀ ਇਹ ਡਿਟੇਲ ਤਾਂ ਚੱਲ ਰਹੀ ਹੈ, ਇਹ ਜਿਹੜਾ ਇੱਕ ਸਟੇਜ ਤੇ ਹਿੰਦੂ ਅਖਬਾਰ ਮੈਡਰਾਸ ਨੇ ਸਟੋਰੀ ਬ੍ਰੇਕ ਕੀਤੀ ਸੀ, ਇਹ ਉਹੀ ਕੋਰਸਪੋਂਡੈਂਟ ਸੀ ਜਿਹਨੇ ਰਾਜੀਵ ਗਾਂਧੀ ਨੇ ਕਿਵੇਂ ਬੋਫਰਸ ਦੇ ਵਿੱਚ ਕਮਿਸ਼ਨ ਲਏ, ਸੋਨੀਆ ਗਾਂਧੀ ਦੇ ਟੱਬਰ ਨੇ ਕੀਤੀ, ਉਹ ਅਜੇ ਵੀ ਸਟੈਂਡ ਕਰਦੇ ਨੇ। ਹੁਣ ਇਹ ਜਿਹੜੀ ਕੰਪਨੀ ਫਰਾਂਸ ਦੀ ਜਿਹਦੇ ਨਾਲ ਇਹ ਹੈ ਜੀ ਇੰਡੀਆ 'ਚ ਵੀ ਮੈਨੂਫੈਕਚਰਿੰਗ ਇਹਦੇ ਫਲਾਣੇ ਪਾਰਟ ਹੋਣਗੇ, 60,000 ਕਰੋੜ ਦੀ ਡੀਲ, ਬਿਲਕੁਲ ਜਿਹਦੇ 'ਚ ਕੋਈ ਐਕਸਪਰਟ ਇਨਵੋਲਵ ਨਹੀਂ ਹੋਏ, ਜਿਹੜੇ ਪਹਿਲਾਂ ਰਿਜੈਕਟ ਕਰ ਚੁੱਕੇ ਸੀ ਮੋਦੀ ਔਰ ਉਹਨਾਂ ਦੇ ਪ੍ਰੈਜ਼ੀਡੈਂਟ ਦੀ 1-to-1 ਟਾਕ, ਉਹਦੇ ਚੋਂ 30,000 ਕਰੋੜ ਜਿਹੜਾ ਉਹ ਇਹਨਾਂ ਨੂੰ ਮੁਕੇਸ਼ ਅੰਬਾਨੀ ਟੱਬਰ ਜਿਹੜੇ ਇਹਦੇ ਚ ਮੇਨ ਇਨਵੋਲਵ ਨੇ, ਔਰ ਉਹਦੇ ਚ ਵੀ ਕਿਤੇ ਨਾ ਕਿਤੇ ਆਇਆ ਜੀ ਇੰਨੇ 1000 ਕਰੋੜ ਦਾ ਉਹਦੇ ਚ, ਯਾਨੀ ਅੱਧ ਜਿਹੜਾ ਪ੍ਰੋਫਿਟ ਉਹ ਉਧਰ ਹੈ। ਪਰ ਇਸ ਦੇ ਉੱਤੇ ਕੋਈ ਸਵਾਲ ਨਹੀਂ ਪੁੱਛ ਰਿਹਾ ਵੀ ਇਸ ਲੈਵਲ ਦੇ ਉੱਤੇ ਜਿਹੜੀ ਹੈ ਪਰਚੇਜ਼ਿੰਗ ਔਰ ਦੂਸਰੀ ਇਹ ਤੁਸੀਂ ਕੀਤੀ ਹੈ। ਔਰ ਉਹਦੇ ਚ ਜਿਹੜੀ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਵੀ ਜਦੋਂ 27 ਜੁਲਾਈ ਨੂੰ ਫਰਾਂਸ ਤੋਂ ਉਡਾਣ ਉਹਨਾਂ ਨੇ ਭਰੀ, ਸ਼ਾਮ ਨੂੰ ਦੁਬਈ ਪਹੁੰਚੇ, ਤੇ ਇਸ ਵੇਲੇ ਈਰਾਨ ਨੇ ਇੱਕ ਤੋਂ ਬਾਅਦ ਇੱਕ 3 ਮਿਜ਼ਾਈਲਾਂ ਦਾਗੀਆਂ। ਔਰ ਇਹ ਜਿਹੜਾ ਅਲ ਤਫਰਾ 에ਅਰ ਬੇਸ ਆ ਉਹਨਾਂ ਦਾ, ਉੱਥੇ ਆਲਰੇਡੀ ਅਮਰੀਕਾ ਔਰ ਫਰਾਂਸੀਸੀ ਫੌਜ ਦੇ ਜਿਹੜੇ ਨੇ ਲੜਾਕੂ ਜਿਹੜੇ ਜਹਾਜ਼ ਨੇ ਉਹ ਖੜੇ ਨੇ, ਔਰ ਇੱਕਦਮ ਭਾਰਤੀ 에ਅਰ ਫੋਰਸ ਨੂੰ ਇਹਦਾ ਵਕਤ ਪਿਆ, ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਰਾਤੋਂ ਰਾਤ ਉੱਥੋਂ ਬਾਹਰ ਕੱਢੀਏ, ਪਤਾ ਨਹੀਂ ਹੁਣ ਕੀ ਹੈ, ਜੋ ਹੀ ਧਮਾਕੇ ਹੋਣ ਉਹੀ ਡਰ ਗਏ। ਔਰ ਉਹਨਾਂ ਨੇ ਕਿਹਾ ਵੀ ਫੇਰ ਜਿਹੜਾ ਨੋ ਟਾਈਮ ਉਹਦੀਆਂ ਕੁਝ ਕੰਡੀਸ਼ਨਸ ਹੁੰਦੀਆਂ ਨੇ, ਉਹਦੇ ਥੱਲੇ ਉਹ ਰਾਤ ਨਹੀਂ ਸੀ ਉਹਨਾਂ ਨੂੰ ਉੱਥੋਂ ਉਡਾ ਸਕਦੇ। ਔਰ ਫਿਰ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਮੈਸੇਜ ਆ ਰਹੇ ਸੀ ਕਿ ਰਾਫੇਲ ਸਭ ਠੀਕ ਠਾਕ ਨੇ, ਔਰ ਇੱਕ ਟੀਮ ਜਿਹੜੀ ਹੈ ਅਲ ਟਫਰਾ ਅੱਡੇ ਦੇ ਉੱਤੇ ਪਹੁੰਚੀ, ਔਰ ਰਾਤ 11 ਵਜੇ ਇਸ ਗੱਲ ਨੂੰ ਕਨਫਰਮ ਕੀਤਾ ਗਿਆ
ਕਿ ਸਾਰੇ ਜਿਹੜੇ ਰਾਫੇਲ ਨੇ ਉਹ ਠੀਕ ਠਾਕ ਨੇ ਵੀ ਉਹ ਮੌਕ ਮਿਲਟਰੀ ਡਰਿਲ ਕਰ ਰਹੇ ਨੇ ਉਸ ਥਾਂ ਦੇ ਉੱਤੇ ਔਰ ਉਹ ਮੈਸੇਜ ਉਹਨਾਂ ਨੇ ਅਮਰੀਕਾ ਨੂੰ ਵੀ ਦੇ ਦਿੱਤਾ ਹੈ, ਵਿੱਚ ਹੀ ਫਰਾਂਸ ਨੂੰ ਵੀ ਦੇ ਦਿੱਤਾ ਹੈ ਔਰ ਆਖਾਂ ਧੀ ਨੂੰ ਸੁਣਾਵਾਂ ਨੂੰ ਨਾਲ ਦੀ ਨਾਲ ਇੰਡੀਆ ਨੂੰ ਵੀ ਦੇ ਦਿੱਤਾ, ਕਿਉਂਕਿ ਇਸ ਬਾਰੇ ਕੋਈ ਕਿਸੇ ਨੂੰ ਹੁਣ ਸ਼ੱਕ ਨਹੀਂ ਹੈ ਕਿ ਈਰਾਨ ਔਰ ਚੀਨ ਦੀ ਕੀ ਰਿਲੇਸ਼ਨਸ਼ਿਪ ਹੈ, ਕਿਵੇਂ ਇੰਡੀਆ ਨੂੰ ਉਹਨਾਂ ਨੇ ਚਾਹ ਬਹਾਰ ਤੱਕ ਜਿਹੜੀ ਰੇਲ ਲਾਈਨ ਉਸ ਪ੍ਰੋਜੈਕਟ ਚੋਂ ਬਾਹਰ ਕੱਢਿਆ ਔਰ ਆਉਣ ਵਾਲੇ ਪੀਰੀਅਡ 'ਚ ਭਾਰੀ ਇਨਵੈਸਟਮੈਂਟ ਜਿਹੜੀ ਹੈ ਚੀਨ ਈਰਾਨ ਦੇ ਵਿੱਚ ਕਰ ਰਿਹਾ ਔਰ ਚੀਨ ਈਰਾਨ ਰਸ਼ੀਆ ਇੱਕ ਪੇਜ ਤੇ ਨੇ। ਈਰਾਨ ਦੀ ਰਿਲੇਸ਼ਨਸ਼ਿਪ ਪਾਕਿਸਤਾਨ ਦੇ ਨਾਲ ਵੀ ਅੱਗੇ ਨਾਲੋਂ ਵਾਰਮ ਹੋਈ ਹੈ ਔਰ ਕਿਉਂਕਿ ਅਫਗਾਨਿਸਤਾਨ ਵੀ ਹੁਣ ਉਸੇ ਹੀ ਜਹਾਜ਼ ਤੇ ਚੜ ਗਿਆ ਜਿਹੜਾ ਚੀਨ ਦਾ, ਤੇ ਜ਼ਾਹਰ ਹੈ ਕਿ ਜਿਹੜੀ ਥੋੜੀ ਬਹੁਤ ਬਿਟਰਨੈਸ ਇਸ ਵੇਲੇ ਜਿਹੜੇ ਦੋਨੋਂ ਹੀ ਅਫਗਾਨਿਸਤਾਨ ਦੇ ਰੂਲਰ ਨੇ, ਜਿਹੜੇ ਡੀ ਫੈਕਟੋ ਰੂਲਰ ਤਾਂ ਉੱਥੇ ਤਾਲਿਬਾਨ ਹੀ ਨੇ, ਪਰ ਜੇ ਤੁਸੀਂ ਉਹਨੂੰ ਡੀ ਜੂਰਿਸ ਕਹੋ ਉਹ ਦੋਨੋਂ ਹੀ ਅਬਦੁੱਲਾ ਔਰ ਦੂਸਰੇ ਸੱਜਣ ਅਸ਼ਰਫ ਗਨੀ ਉਹ ਵੀ ਚੀਨ ਦੇ ਪ੍ਰਭਾਵ ਦੇ ਥੱਲੇ ਨੇ, ਪਾਕਿਸਤਾਨ ਦੇ ਨਾਲ ਵੀ ਠੀਕ ਹੁੰਦੇ ਜਾ ਰਹੇ ਨੇ ਰਿਲੇਸ਼ਨਸ਼ਿਪ। ਸੋ ਭਾਰਤ ਚਾਰ ਚੁਫੇਰੇ ਸੋ ਉਹਨਾਂ ਨੂੰ ਲੱਗਾ ਵੀ ਕਿਤੇ ਇਹ ਤਾਂ ਨਹੀਂ ਹੈ ਵੀ ਇੱਥੇ ਹੀ ਖੜਕਾ ਹੋ ਗਿਆ ਵੀ ਇਹ ਦੂਲਾ ਜਿਹੜਾ ਉਹ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਉਹ ਘੋੜੀ ਤੋਂ ਡਿੱਗ ਕੇ ਲੱਤ ਟੁੱਟੀ ਹੋਈ ਵੀ ਰਫੇਲ ਉੱਥੇ ਤਾਂ ਨਹੀਂ ਹੋਗਾ, ਫਿਰ 11 ਵਜੇ ਉਹ ਬੜੇ ਸਿਕਿਉਰ ਹੋ ਗਏ। ਲੇਕਿਨ ਜਿਹੜੀ ਖਬਰ ਇਸ ਤੋਂ ਵੀ ਹੈ ਕਿ ਵੀ ਇੱਕ ਲਫ਼ਜ਼ ਜਿਹਨੂੰ ਸਾਡੀ ਪੰਜਾਬੀ 'ਚ ਤਾਂ ਕਈ ਉਹਦੇ ਲਈ ਦੰਬੀ ਲਫ਼ਜ਼ ਵੀ ਹੁੰਦਾ ਹੈ, ਦੰਬ ਕਰਨਾ, ਫਰਾਡ ਅੰਗਰੇਜ਼ੀ 'ਚੋਂ ਆਇਆ ਪਰ ਅਸੀਂ ਪੰਜਾਬੀ 'ਚ ਵੀ ਉਹਨੂੰ ਫਰਾਡ ਕਰਨਾ, ਝੂਠਾ, ਬਹੁਰੂਪੀਆ ਵੀ ਇੱਕ ਲਫ਼ਜ਼ ਹੈ ਕਿ ਭਾਈ ਹੈ ਕੁਛ ਹੈ ਦਿਖਾ ਕੁਛ ਰਿਹਾ। ਸੋ ਜੇ ਹੁਣ ਤੁਸੀਂ ਇੱਕ ਪਾਸੇ ਦੇਖੋ ਵੀ ਭਾਰਤ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਅਸੀਂ ਹੁਣ 8 ਚਾਈਨੀਜ਼ ਐਪਸ ਬੈਨ ਕਰ ਦਿੱਤੀਆਂ ਔਰ ਕਿਸੇ ਨੇ ਕਿਹਾ ਕਿ ਬਈ ਜਿਹੜਾ ਮੋਦੀ ਔਰ ਬੀਜੇਪੀ ਵਾਲੇ ਕਹਿ ਰਹੇ ਸੀ ਕਿ ਹਰ ਚਾਈਨੀਜ਼ ਚੀਜ਼ ਡਿਸਟਰੋਏ ਕਰੋ, ਉਹਨੇ ਕਿਹਾ ਜੀ ਇੱਕ ਵਿਚਾਰੇ ਗਰੀਬ ਬੰਦੇ ਨੇ ਸੁਣਿਆ ਦੇਖਿਆ, ਉਹਨੇ ਸਭ ਕੁਝ ਕਹਿੰਦਾ ਚਾਈਨੀਜ਼ ਬਾਹਰ ਸੁੱਟਿਆ, ਅਖੀਰ 'ਚ ਉਹਦੇ ਮਾਪਿਓ ਹੀ ਘਰ ਦੇ ਵਿੱਚ ਝੁੱਗੀ 'ਚ ਰਹਿ ਗਏ, ਬਾਕੀ ਤਾਂ ਸਭ ਕੁਝ ਹੀ ਚੀਨ ਦਾ ਕਹਿੰਦਾ ਸਭ ਕਰਤਾ ਉਹਨੇ। ਹੁਣ ਇੱਕ ਪਾਸੇ ਤਾਂ ਇਹ ਹਾਲ ਹੈ, ਆਮ ਲੋਕਾਂ ਨੂੰ ਇਸ ਕੰਮ 'ਚ ਲਾਇਆ, ਫਿਰ ਆਇਆ ਜੀ ਕਿ ਜਿਹੜੀਆਂ 59 ਐਪਸ ਦੇ ਉੱਤੇ ਡਿਪੈਂਡੈਂਟ ਜਿਹੜੀਆਂ ਉਹਨਾਂ ਨੇ ਫਰਦਰ ਉਹਨਾਂ ਦੀਆਂ ਐਕਸਟੈਂਸ਼ਨ ਸੀ ਉਹ ਵੀ ਬੈਨ ਕਰ ਦਿੱਤੀਆਂ। ਪਰ ਤੁਸੀਂ ਦੇਖੋ ਕਿਸ ਲੈਵਲ ਦਾ ਧੋਖਾ ਤੇ ਫਰਾਡ ਹੈ ਔਰ ਉਸ ਖਿੱਤੇ ਦੇ ਲੋਕ ਕਿਵੇਂ ਇਸ ਨੂੰ ਜਿਹੜਾ ਉਹ ਐਕਸੈਪਟ ਕਰ ਰਹੇ ਨੇ। ਹੁਣ ਇੱਕ ਜਿਹੜੀ ਇਹਨਾਂ ਦੇ ਮੀਡੀਆ ਦੀ ਖਬਰ ਹੈ, with $4.5 billion in loans and $1 billion more in pipeline, co-founder India is top China-led bank borrower। और ये बड़ी दिलचस्प खबर है। ਹੁਣ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਜਿਹੜਾ ਚੀਨ ਨੇ ਸ਼ੁਰੂ ਕੀਤਾ ਹੈ, ਹੁਣ ਜਿਹੜੀ ਅਮਰੀਕਾ ਦੀ ਚੀਨ ਦੇ ਨਾਲ ਇਕਨੋਮਿਕਲ ਫੀਲਡ 'ਚ ਟਸਲ ਹੈ, ਉਹ ਕੱਲੀ ਇਸ ਲਈ ਨਹੀਂ ਹੈ ਜੀ ਕਿ $600 ਬਿਲੀਅਨ ਦੀ ਜਾਂ $700 ਬਿਲੀਅਨ ਦੀ ਟ੍ਰੇਡ ਡੈਫਿਸਿਟ ਅਮਰੀਕਾ ਨਹੀਂ, ਇਹ ਮਲਟੀਪਲ ਫੈਕਟਰਸ ਨੇ ਕਿਉਂਕਿ ਚੀਨ ਨੇ ਬੜੇ ਕੈਲਕੂਲੇਟਡ ਤਰੀਕੇ ਦੇ ਨਾਲ ਸਟੈਪ ਬਾਈ ਸਟੈਪ ਆਪਣੀ ਸਟ੍ਰੈਟਜੀ ਬਣਾਈ। ਹੁਣ ਦੁਨੀਆ ਦੇ ਵਿੱਚ ਵਰਲਡ ਬੈਂਕ ਜਿਹਦੇ ਚ ਜ਼ਿਆਦਾ ਸ਼ੇਅਰ ਅਮਰੀਕਾ ਦੇ ਨੇ ਔਰ IMF ਇੰਟਰਨੈਸ਼ਨਲ ਜਿਹੜਾ ਮੋਨਿਟਰੀ ਫੰਡ, ਹੁਣ ਇਹ ਦੋ ਐਸੀਆਂ ਇੰਸਟੀਟਿਊਸ਼ਨਸ ਨੇ ਜਿਹੜੀਆਂ ਜੇ ਕਹਿਣਾ ਹੋਏ ਵੀ ਦੁਨੀਆ ਦੇ ਪੈਸੇ ਨੂੰ, ਆਰਥਿਕਤਾ ਨੂੰ ਤੇ ਦੁਨੀਆ ਚਲਦੀ ਪੈਸੇ ਦੇ ਸਿਰ ਤੇ ਉਹਨੂੰ ਕੰਟਰੋਲ ਕਰਦੇ ਨੇ। ਕਿਹਦਾ ਸੰਗ ਘੁੱਟਣਾ ਉਦੋਂ IMF ਜਿਹੜਾ ਹੈ ਉਹ ਆਪਣਾ ਕ੍ਰਾਈਟੇਰੀਆ ਜਿਵੇਂ ਪਾਕਿਸਤਾਨ ਦੇ ਉੱਤੇ ਕੀਤਾ ਹੈ ਕਿ ਜੀ ਇਹ ਜਿਹੜੀ ਹੈ ਉਹ ਇੰਨਾ ਤੁਸੀਂ, ਕਿਉਂਕਿ ਇਹ ਸਾਰੇ ਪੈਸੇ ਬਣਾਉਂਦੇ ਨੇ ਅੱਗੋਂ ਇੰਟਰਸਟ ਇੰਨੇ ਕੁ ਰੱਖੇ ਹੁੰਦੇ ਨੇ, ਫਿਰ ਜਦੋਂ ਜਿਹੜਾ ਇਹਨਾਂ ਦੇ ਹੁਕਮ 'ਚ ਨਹੀਂ ਹੁੰਦਾ ਉਹਦੇ ਤੇ ਸ਼ਰਤਾਂ ਇਸ ਕਿਸਮ ਦੀਆਂ ਰੱਖਦੇ ਨੇ ਕਿ ਭਾਈ ਅਦਰਵਾਈਜ਼ ਅਸੀਂ ਬੰਦ ਕਰ ਦਿਆਂਗੇ ਲੋਨ, ਪਰ ਇੰਨਾ ਕੁ ਡਿਪੈਂਡੈਂਟ ਕਰ ਲਿਆ ਹੁੰਦਾ ਹੈ। ਔਰ ਇਹ ਆਲਮੋਸਟ ਉਵੇਂ ਹੀ ਹੈ ਜਿਵੇਂ ਕਿਸੇ ਨੂੰ ਫੀਮ ਲਾ ਦਿਓ, ਕਿਉਂਕਿ ਪਹਿਲਾਂ ਲੈਣ ਲੱਗਿਆ ਤੁਸੀਂ ਲੈ ਲੈਂਦੇ ਹੋ, ਮੁੜ ਕੇ ਜਿਹੜਾ ਬਹੁਤ ਸਾਰੇ ਮੁਲਕਾਂ ਦਾ ਬਜਟ ਹੀ ਜਿਹੜਾ ਹੈ ਉਹ ਉਹਨਾਂ ਦੀਆਂ ਕਿਸ਼ਤਾਂ ਦੇ ਉੱਤੇ ਹੁੰਦਾ ਹੈ। ਜਿਵੇਂ ਤੁਸੀਂ ਇੱਥੇ ਕਦੇ ਕ੍ਰੈਡਿਟ ਕਾਰਡ ਦਾ ਦੇਖੋ, ਮੈਨੂੰ ਯਾਦ ਹੈ ਵੀ ਅਮਰੀਕਾ 'ਚ ਆਉਂਦੇ ਆ ਮੈਨੂੰ ਇੱਕ ਅਮਰੀਕਨ ਨੇ ਐਡਵਾਈਸ ਕੀਤਾ ਦੋ ਚੀਜ਼ਾਂ, ਉਹਨੇ ਕਿਹਾ ਜੀ ਇੱਥੇ ਸਭ ਤੋਂ ਵੱਡਾ ਖਰਚ ਜਿਹੜਾ ਹੁੰਦਾ ਹੈ ਘਰ ਦਾ ਕਿਰਾਇਆ ਹੁੰਦਾ ਹੈ, ਤੇ ਦੂਸਰਾ ਜਿਹੜਾ ਕਹਿੰਦਾ ਵੀ ਫੋਨ ਬਿੱਲ ਹੁੰਦਾ, ਉਦੋਂ ਫੋਨ ਬਹੁਤ ਮਹਿੰਗਾ, ਇੰਟਰਨੈਸ਼ਨਲ ਕਾਲ ਆਲਮੋਸਟ $1.25 ਪਰ ਮਿੰਟ ਸੀ। ਲੇਕਿਨ ਉਹਨਾਂ ਨੇ ਕਿਹਾ ਵੀ ਇੱਥੇ ਜਿਹੜਾ ਇੱਥੇ ਭਾਵੇਂ ਤੁਸੀਂ ਕੋਈ ਨਸ਼ਾ ਨਾ ਕਰੋ
ਲੇਕਿਨ ਜਿਹੜਾ ਸਭ ਤੋਂ ਵੱਡਾ ਨਸ਼ਾ ਹੁੰਦਾ ਉਹ ਕ੍ਰੈਡਿਟ ਕਾਰਡ ਹੁੰਦਾ ਔਰ ਕਹਿੰਦਾ ਵੀ ਇਹ ਨਾ ਲਿਓ ਜੀ, ਕਿਉਂਕਿ ਇਹ ਤੁਹਾਨੂੰ ਤੁਹਾਡੀ ਮੀਨਸ ਨਹੀਂ ਜੀਣ ਦਿੰਦਾ, ਕਿਉਂਕਿ ਤੁਹਾਨੂੰ ਹੁੰਦਾ ਹੈ ਕਿ ਜੀ ਚਲੋ 30 ਦਿਨ ਚ ਤੁਹਾਨੂੰ ਕੋਈ ਉਹਦਾ ਨਹੀਂ ਹੋਏਗਾ, ਵਾਪਸ ਕਰ ਦਿਓ, ਪਰ ਨਹੀਂ ਕਰ ਸਕਦੇ, ਖਰੀਦਣ ਗਏ ਤੁਸੀਂ ਕਰ ਲਿਆ। ਸੋ ਜੇ ਕਹਿਣਾ ਹੋਏ ਕਿ IMF ਵਰਲਡ ਬੈਂਕ ਦਾ ਜਿਹੜਾ ਸਾਰਾ ਸਟਰਕਚਰ ਹੈ ਇਹ ਨਸ਼ਾ ਹੀ ਹੈ, ਹੌਲੀ ਹੌਲੀ ਫੀਮ ਖਵਾਉਂਦੇ ਨੇ। ਪਹਿਲਾਂ ਉਹੀ ਹੁੰਦਾ ਨਾ ਜਿਹੜਾ ਕਿਸੇ ਨੂੰ ਚਾਟ ਲਾਉਂਦਾ ਪਹਿਲਾਂ ਕੋਲੋਂ ਦਿੰਦਾ ਫੀਮ, ਉਹ ਜਿਹਦਾ ਪੁੱਤ ਖਰਾਬ ਕਰਨਾ ਕਹਿੰਦੇ ਨਾ ਉਹਨੂੰ ਨਸ਼ੇ ਤੇ ਲਾਤਾ, ਸ਼ਰਾਬ ਪਹਿਲਾਂ ਮੁਫਤ ਪਿਆਈ ਹੁੰਦੀ ਹੈ, ਮੁੜ ਕੇ ਹੁੰਦਾ ਵੀ। ਸੋ ਇੱਕ ਸਟੇਜ ਐਸੀ ਆ ਜਾਂਦੀ ਹੈ ਵੀ ਉਹਨਾਂ ਮੁਲਕਾਂ ਦੇ ਕੋਲ ਕੋਈ ਚੋਇਸ ਹੀ ਨਹੀਂ ਰਹਿੰਦੀ, ਔਰ ਉਸ ਕਿਸਮ ਦਾ ਜਿਵੇਂ ਉਹ ਬਾਣੀਏ ਦਾ ਚੱਕਰਵਿਧੀ ਵਿਆਜ ਹੁੰਦਾ ਸੀ ਕਿ ਤੁਸੀਂ ਇੰਨਾ ਕੁ ਇੰਟਰਸਟ ਮੋੜ ਦਿੱਤਾ, ਮੂਲ ਉੱਥੇ ਦਾ ਉੱਥੇ ਹੈ। ਇਹ ਇੰਟਰਨੈਸ਼ਨਲ ਬਾਣੀਆਂ ਨੇ ਤੇ ਕੰਟਰੋਲ ਅਮਰੀਕਾ ਔਰ ਯੂਰਪੀਅਨ ਪਾਵਰਸ ਇਹਨਾਂ ਦੋਨਾਂ ਨੂੰ ਕਰਦੀਆਂ। ਸੋ ਚੀਨ ਨੇ ਇਸ ਗੱਲ ਨੂੰ ਕੈਲਕੂਲੇਟ ਕਰਕੇ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਇਹ ਆਪਣਾ ਹੀ ਪੈਰਲਲ ਖੜਾ ਕਰੋ। ਔਰ ਇਸ ਵੇਲੇ ਅਸੀਂ ਦੇਖਦੇ ਹਾਂ 15 ਟ੍ਰਿਲੀਅਨ ਡਾਲਰ ਦੀ ਚਾਈਨਾ ਦੀ ਇਕਨੋਮੀ ਹੈ। ਸੋ ਇਸ ਗੱਲ ਦੇ ਮੱਦੇਨਜ਼ਰ ਇਹ ਜਿਹੜਾ ਚਾਈਨੀਜ਼ ਪ੍ਰੈਜ਼ੀਡੈਂਟ ਦਾ ਡ੍ਰੀਮ ਵੀ ਸੀ, ਔਰ ਉਹਨੇ 2013 ਦੇ ਵਿੱਚ ਸ਼ੀ ਜੀਪਿੰਗ ਨੇ ਇਹ ਥਾਟ ਦਿੱਤਾ ਕਿ ਸਾਡਾ ਅਸੀਂ ਆਪਣਾ ਇੱਕ ਬੈਂਕ ਸ਼ੁਰੂ ਕਰ ਰਹੇ ਹਾਂ, ਔਰ ਜਿਹੜਾ ਇਨਫੈਕਟ ਜਨਵਰੀ 2016 ਚ ਉਹਨਾਂ ਨੇ ਲਾਂਚ ਕੀਤਾ, ਜਿਹਦਾ ਨਾਮ ਹੈ ਏਸ਼ੀਆ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ। ਔਰ ਇਨੀਸ਼ੀਅਲੀ ਉਹਨਾਂ ਦਾ ਜਿਹੜਾ ਸੀ ਰਿਸਪਾਂਸ, ਉਹਨਾਂ ਨੇ ਏਸ਼ੀਆ ਦੇ ਵੀ ਦੂਜੇ ਮੁਲਕਾਂ ਨੇ ਵੀ ਜੁਆਇਨ ਕੀਤਾ, ਔਰ ਉਹਦੇ ਚ ਭਾਰਤ ਵੀ, ਕਿਉਂਕਿ ਉਹਨੂੰ ਵੀ ਨਜ਼ਰ ਆਉਂਦਾ ਸੀ ਕਿ ਭਾਈ ਇਹ ਚਾਈਨਾ ਹੁਣ ਮਾਲਦਾਰ ਹੈ, ਇਹ ਕੋ ਫਾਊਂਡਰ ਵੀ ਬਣ ਗਿਆ। ਹੁਣ ਉਹਨਾਂ ਨੇ ਜੋ ਹੀ COVID-19 ਸ਼ੁਰੂ ਹੋਇਆ, ਉਹ ਸ਼ੀ ਨੇ ਜਿਹੜਾ AIIB ਬੈਂਕ ਹੈ, ਇਹਦਾ ਪੂਰਾ ਨਾਂ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ, ਉਹਨਾਂ ਨੇ ਇੱਕ COVID-19 ਕ੍ਰਾਈਸਿਸ ਰਿਕਵਰੀ ਫੈਸਿਲਿਟੀ ਇਹ ਫੰਡ ਕਾਇਮ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜੇ ਤਾਂ ਕਿ ਸਾਡੇ ਮੈਂਬਰ ਦੇਸ਼ ਇਹਦੇ 'ਚ ਸਫਰ ਕਰਦੇ ਨੇ, ਉਹਨਾਂ ਦੀਆਂ ਇਕਨੋਮੀ ਸਫਰ ਕਰ ਰਹੀਆਂ ਨੇ, ਉਹਨਾਂ ਦੀ ਅਸੀਂ ਮਦਦ ਕਰੀਏ। ਔਰ ਇਹ ਜਦੋਂ ਦਾ ਲਾਂਚ ਹੋਇਆ ਬੈਂਕ, ਕਿਉਂਕਿ ਜਿਵੇਂ 2016 ਦੇ ਵਿੱਚ ਲਾਂਚ ਹੋਇਆ, ਸਭ ਤੋਂ ਜ਼ਿਆਦਾ ਜਿਹੜਾ ਕਰਜ਼ਾ ਇਸ ਬੈਂਕ ਤੋਂ ਲਿਆ, ਜਿਹਨੂੰ ਚਾਈਨੀਜ਼ ਦੀ ਮੇਨ ਉਹਨਾਂ ਦਾ ਰੋਲ ਹੈ, ਉਹ 4.5 ਬਿਲੀਅਨ ਡਾਲਰ ਬੀਜਿੰਗ, ਬੈਂਕ ਦਾ ਹੈੱਡਕੁਆਰਟਰ ਬੀਜਿੰਗ ਹੈ, ਜਿਹੜੇ ਸੈਂਟਰ ਪਾਵਰ ਦਾ ਸੈਂਟਰ ਹੈ। ਔਰ ਉਹਨਾਂ ਨੇ ਜਿਹੜਾ COVID-19 ਰਿਲੇਟਡ ਰਿਲੀਫ ਫੰਡ ਵੀ ਉਹਨਾਂ ਨੇ ਦਿੱਤਾ ਹੈ, ਇੰਡੀਆ ਨੇ ਸਭ ਤੋਂ ਜ਼ਿਆਦਾ ਬੋਰੋ ਕੀਤਾ, ਔਰ ਜਿੰਨਾ ਮਨੀ ਹੈ ਉਹਦੇ ਚੋਂ 25% ਲੋਨ ਇੰਡੀਆ ਨੇ ਲਿਆ ਇਸ ਚਾਈਨੀਜ਼ ਬੈਂਕ। ਹੁਣ ਆਮ ਲੋਕਾਂ ਨੂੰ ਲੱਗਦਾ ਅੱਛਾ ਜੇ ਬਾਈਕਾਟ ਹੋ ਗਿਆ, ਬਾਈਕਾਟ ਕਿੱਥੋਂ ਕਰਨਾ, ਉਹ ਤਾਂ ਉੱਥੇ ਫਸੇ ਹੋਏ ਨੇ। ਆਲਰੇਡੀ 25% ਸਾਰੀ ਜਿੰਨੀ ਵੀ ਉਹਨਾਂ ਦੇ ਬੈਂਕ ਦੀ ਬੋਰੋਇੰਗ ਹੈ, उन्होंने कहा कि इंडिया रिमेन्स टॉप वायरस रिलीफ फंड बोरोअर्स एज ऑफ नाउ with $500 million and $750 million in its lending history, followed by $750 million each for Indonesia and the Philippines। ਹੁਣ ਇਹਨਾਂ ਨੂੰ ਫਿਕਰ ਹੈ ਕਿ ਜਿਹੜੀ ਕੁਆਡ, ਦੂਜੇ ਤੀਜੇ ਆਸਟ੍ਰੇਲੀਆ ਵੀ ਜਿਹੜਾ ਉਹ ਨੰਨਾ ਧਰ ਰਿਹਾ ਹੈ, ਫਿਲੀਪੀਨਸ ਵੀ ਨਾਲ ਸਾਡੇ ਜਹਾਜ਼ੇ ਨਹੀਂ ਚੜਿਆ, ਔਰ ਇਸੇ ਤਰੀਕੇ ਨਾਲ ਇੰਡੋਨੇਸ਼ੀਆ ਨੇ ਵੀ, ਬੇਸ਼ੱਕ ਇੰਡੋਨੇਸ਼ੀਆ ਚਾਈਨਾ ਦੇ ਆਪਣੇ ਕਿਸਮ ਦੇ ਹੌਸਟਾਈਲ ਰਿਲੇਸ਼ਨਸ਼ਿਪ ਵੀ ਰਹੀ ਹੈ, ਥੋੜੀ ਬਹੁਤ ਸਾਈਕੋ ਹਿਸਟਰੀ ਵੀ ਹੈ, ਪਰ ਉਹ ਵੀ ਹੁਣ ਕਰਦੇ ਨਹੀਂ ਹੈ ਵੀ ਕਰਜ਼ਾ ਤਾਂ 750 ਮਿਲੀਅਨ ਜਿਹੜਾ ਇੰਡੋਨੇਸ਼ੀਆ ਨੇ ਵੀ ਲਿਆ ਇਸ COVID-19 ਦੇ ਥੱਲੇ, ਇਹਦੇ ਤੋਂ ਬੈਂਕ ਤੋਂ, ਚਾਈਨੀਜ਼ ਬੈਂਕ ਤੋਂ, ਔਰ ਫਿਲੀਪੀਨ ਨੇ ਵੀ 500 ਮਿਲੀਅਨ ਲਿਆ, ਔਰ ਪਾਕਿਸਤਾਨ और बांग्लादेश ने भी ਜਿਹੜਾ 500 ਮਿਲੀਅਨ ਪਾਕਿਸਤਾਨ ਨੇ ਲਿਆ, 250 ਮਿਲੀਅਨ ਬੰਗਲਾਦੇਸ਼ ਨੇ ਲਿਆ। ਸੋ ਜ਼ਾਹਰ ਹੈ ਹੁਣ ਇਹ ਗੱਲ ਸਮਝ ਆ ਸਕਦੀ ਹੈ ਕਿ ਜੇ ਬੰਗਲਾਦੇਸ਼ ਉਧਰ ਜਾਂਦਾ ਹੈ ਤੇ ਉਹ ਪੰਜਾਬੀ ਚ ਕਹਿੰਦੇ ਨੇ ਮੂੰਹ ਖਾਂਦਾ ਹੈ, ਅੱਖਾਂ ਸ਼ਰਮਾਉਂਦੀਆਂ, ਜਾਣਾ ਕਿੱਥੇ ਹੈ ਤੁਸੀਂ। ਹੁਣ ਇਹਦੇ ਚ ਇੱਕ ਪਾਰਟ ਆ ਗਿਆ ਵੀ ਇੰਡੀਆ ਨੇ ਸਭ ਤੋਂ ਜ਼ਿਆਦਾ COVID-19 ਦੇ ਥੱਲੇ, ਇਸ ਲਈ ਉਹ ਟਰੰਪ ਤਾਂ ਉਹਨੂੰ ਕਹਿੰਦਾ ਕਹਿ ਇਹ ਚਾਈਨੀਜ਼ ਵਾਇਰਸ COVID-19 ਉੱਥੋਂ ਆਈ, ਹੁਣ ਪੈਸਾ ਉਹਨਾਂ ਤੋਂ ਲਿਆ ਹੋਇਆ, ਕਿਵੇਂ ਕਹਿਣ, ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਔਰ ਫਿਰ ਉਹਨਾਂ ਇਸ ਸਟੋਰੀ ਦੇ ਮੁਤਾਬਕ ਬਿਸਾਈਡਸ ਦਾ $4.5 ਬਿਲੀਅਨ India is set to get over $1 billion for building mass transport systems, including the Delhi Meerut Regional Rapid Line project costing $500 million, Mumbai Metro Line costing $350 million, and Chennai Metro Corridor costing $350 million। ਹੁਣ ਉੱਥੇ ਉਹ ਚੇਨਈ ਹੋਏ, ਉਹ ਮੁੰਬਈ ਹੋਏ, ਉਹ ਜਿਹੜਾ ਮੇਰਠ ਦਿੱਲੀ ਹੋਏ, all three projects are in advanced stages of approval
and are likely to receive a nod in 6 to 9 months। ਹੁਣ 6 ਤੋਂ 9 ਮਹੀਨਿਆਂ ਦੇ ਵਿੱਚ ਇਸ ਸਾਰੇ ਨੂੰ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਨੇ ਆ ਪੈਸੇ ਵੀ ਲੈਣੇ ਨੇ। ਹੁਣ ਜਿਹੜਾ ਇਸ ਬੈਂਕ ਦੇ 57 ਫਾਊਂਡਿੰਗ ਮੈਂਬਰ ਨੇ, ਜਦੋਂ ਸ਼ੁਰੂ ਹੋਇਆ 57 ਫਾਊਂਡਿੰਗ ਮੈਂਬਰ ਸੀ, ਇੰਡੀਆ ਇਜ਼ ਵਨ ਆਫ them, ਔਰ ਹੁਣ 102 ਮੈਂਬਰ ਨੇ ਜਿਹੜੇ 6 ਕੰਟੀਨੈਂਟ ਚੋਂ, ਉਹਦੇ ਚ ਏਸ਼ੀਆ, ਯੂਰਪ, ਅਫਰੀਕਾ, ਨਾਰਥ ਅਮਰੀਕਾ, ਸਾਊਥ ਅਮਰੀਕਾ ਐਂਡ ਓਸ਼ਨੀਆ। ਔਰ ਇਹ AIIB ਜਿਹੜਾ ਹੈਜ਼ ਗਰੋਨ ਫਰਮ ਸਟਰੈਂਥ ਟੂ ਸਟਰੈਂਥ and provided nearly $20 billion in infrastructure investment to its members। ਹੁਣੇ ਜਿਹੜੇ 108 ਮੈਂਬਰ ਬਣੇ ਹੋਏ ਨੇ, 102, ਉਹਨਾਂ ਨੂੰ $20 ਬਿਲੀਅਨ ਚੀਨ ਨੇ ਮਦਦ ਕੀਤੀ ਹੈ, ਜਿਹਦੇ ਚ ਇੰਡੀਆ ਸਭ ਤੋਂ ਟੌਪ ਬੋਰੋਅਰ ਹੈ। ਔਰ ਇਸ ਸਾਰੇ ਚੋਂ ਜਿਹੜਾ at least 9 of the 17 loans approved for India through AIIB since 2017 are stand-alone loans from the bank, while the remaining loans have been co-financed with other MDBs including World Bank and Asian Development Bank। ਕਿ ਵੀ ਆਲਮੋਸਟ ਜਿਹੜੇ ਨੇ ਮੈਜੋਰਿਟੀ ਜਿਹੜੇ ਨੇ 17 ਚੋਂ 9 ਸਿੱਧੇ ਹੀ ਇਸ ਚਾਈਨੀਜ਼ ਬੈਂਕ ਦੇ ਨੇ। ਔਰ ਇਹ ਥੱਲੇ ਫਿਰ ਬ੍ਰੇਕਅਪ ਹੈ ਵੀ ਕਿੰਨਾ ਕਿੰਨਾ ਲੋਨ ਕਿੱਥੋਂ ਕਿੱਥੋਂ ਹੈ। ਉਹਨਾਂ ਕਿਹਾ ਕਿ AIIB has loaned India some 1.25 billion for fighting the COVID-19 pandemic in 2 tranches in May and June। उन मोदी कह रहा है हमने 140 देशों को मेडिसिन पहुंचाई, 140 देशों की मदद की। उन हकीकत यह है कि $1.5 बिलियन चाइनीज बैंक ने इन्होंने दिता है कि भाई ਤੁਹਾਡੇ ਕੋਲ ਕੁਝ ਹੈ ਨਹੀਂ, ਭੁੱਖ ਨੰਗ ਹੈ ਤੁਹਾਡੇ, ਤੇ ਆ ਲੋ ਤੁਹਾਡੇ ਲੋਕ ਭੁੱਖੇ ਨਾ। ਮਈ ਔਰ ਜੂਨ ਦੇ ਵਿੱਚ ਹੁਣ ਇਹ ਉਹ ਪੀਰੀਅਡ ਹੈ ਮਈ ਜੂਨ ਦਾ, ਜਦੋਂ ਜੂਨ ਚ ਗਲਵਾਨ ਵੈਲੀ ਚ ਛਿੱਤਰ ਖਾ ਰਹੇ ਸੀ ਉਹਨਾਂ ਤੋਂ, ਮਈ ਚ ਉਹ ਆ ਕੇ ਬੈਠੇ ਸੀ। ਹੁਣ ਜੇ ਤੁਸੀਂ ਵਾਪਸ ਹੀ ਕਰਨਾ ਹੈ ਇਕਨੋਮਿਕਲੀ, ਕਹੋ ਜੀ ਕਿ ਅਸੀਂ ਬਾਈਕਾਟ ਕਰ ਰਹੇ ਹਾਂ, ਤੇ ਫਿਰ ਇਹ ਮਈ ਜੂਨ ਦੇ ਵਿੱਚ ਤੁਸੀਂ ਪੈਸੇ ਲੈ ਰਹੇ ਹੋ ਉਹਨਾਂ ਤੋਂ, ਔਰ ਅਜੇ ਵੀ ਲੈ ਰਹੇ ਨੇ। ਔਰ ਉਹਦੇ ਚ ਉਹਨਾਂ ਨੇ ਕਿਹਾ ਐਂਡ ਦਾ ਸੈਕੰਡ ਪਾਰਟ ਆਫ $750 ਮਿਲੀਅਨ ਅਪਰੂਵਡ ਔਨ June 17। ਹੁਣ 15 ਤੇ 16 ਦੀ ਰਾਤ ਨੂੰ ਇਹਨਾਂ ਦੇ ਫੌਜੀ ਮਰਦੇ ਨੇ, ਤੇ 17 ਜੂਨ ਨੂੰ ਜਿਹੜਾ $750 ਮਿਲੀਅਨ ਦਾ ਨੈਕਸਟ ਕਿਸ਼ਤ ਅਪਰੂਵ ਹੁੰਦੀ ਹੈ, 2 days ਆਫਟਰ ਦਾ ਡੈਡਲੀ ਗਲਵਾਨ ਵੈਲੀ ਕ੍ਰੈਸ਼ ਐਟ ਦਾ ਲਾਈਨ। ਇਹ ਹਾਲ ਹੈ। ਹੁਣ ਤੁਸੀਂ ਕਿਹਨੂੰ ਧੋਖਾ ਦੇ ਰਹੇ? ਔਰ ਇਸ ਸਾਰੇ ਦੇ ਵਿੱਚ ਉਹਨਾਂ ਕਿਹਾ ਕਿ ਵੀ ਇਹ ਜਿਹੜਾ ਚਾਈਨਾ ਤਾਂ ਮਦਦ ਕਰਨਾ ਚਾਹੁੰਦਾ ਹੈ, ਔਰ ਇਹ ਠੀਕ ਨਹੀਂ ਹੋਣਾ। ਔਰ ਇਹਦੇ ਤੇ ਈਵਨ ਉਹਨਾਂ ਦੇ ਐਕਸਪਰਟ ਵੀ ਜਿਹੜੇ ਨੇ, ਉਹਨਾਂ ਨੇ ਕਿਹਾ ਦਾ AIIB ਲੋਨਸ ਟੂ ਇੰਡੀਆ ਹੈਵ ਬੀਨ ਗਿਵਨ। ਪੰਜਾਬ ਦਾ ਇਹ ਗਧਾ ਅਮਰਿੰਦਰ ਸਿੰਘ, ਦੂਜੇ ਬੈਠੇ ਰਹੇ ਹਿੰਦੂ ਤਵੀਆਂ ਦੇ ਜੁੱਤੀਆਂ ਚੱਟ ਰਹੇ ਨੇ, ਤਲਵੇ ਚੱਟ ਰਹੇ ਨੇ। ਔਰ ਇਹ ਸਾਰਾ ਪੈਸਾ ਵੀ ਜਿਹੜਾ ਆ ਰਿਹਾ ਹੈ, ਇਹ ਕੋਈ ਪੰਜਾਬ ਜਾਂ ਬਾਕੀ ਚ ਨਹੀਂ ਹੈ। ਇਹਦੇ ਸਾਰੇ ਜਿਹੜਾ ਲੋਨ ਇਹਨਾਂ ਨੇ ਆਲਮੋਸਟ $5.5 ਬਿਲੀਅਨ ਦਾ ਲਿਆ। ਉਹਨੇ ਇਹ ਕਿਹਾ ਕਿ ਵੀ ਇਹ ਜਿਹੜੇ ਨੇ that has been given to states like ਆਂਧਰਾ ਪ੍ਰਦੇਸ਼, ਗੁਜਰਾਤ, तमिलनाडु, राजस्थान एंड वेस्ट बंगाल। और उहदे चीन ने कहा भी दसो इन द एंड ऑफ द डे जे तुसी किहड़ा बाईकाट करोगे तो किहनूं तुसी धोखा दे रहे हो। सो मैं समझदा भी इस सारी खबर ने ये अगों भी, क्योंकि कई बार लग रहा हुंदा है कि भी ये है बट तुहाडे कोल सॉलिड डिटेल चाहिदियां हुंदियां। सो इस स्टोरी ने पूरा ब्रेकअप करके कि $20 ਬਿਲੀਅਨ ਲਿਆ ਉਹਨਾਂ ਨੇ। ਈਵਨ ਜਦੋਂ ਜੂਨ ਦੇ ਵਿੱਚ ਫੌਜੀ ਇਹਨਾਂ ਦੇ ਮਰ ਰਹੇ ਨੇ, ਉਸ ਤੋਂ 2 ਦਿਨ ਬਾਅਦ $750 ਮਿਲੀਅਨ ਦੀ ਇਹ ਕਿਸ਼ਤ ਲੈਂਦੇ ਨੇ ਉਹਨਾਂ ਤੋਂ। ਔਰ ਅਲਟੀਮੇਟਲੀ ਇਹ ਸਾਰੇ ਹੀ ਪ੍ਰੋਜੈਕਟ ਜਿਹੜੇ ਨੇ ਇਹਨਾਂ ਦੇ ਰੇਲ ਲਾਈਨ ਔਰ ਦੂਸਰੇ ਸਾਰੇ ਉਹ ਫਾਈਨੈਂਸ ਹੀ ਚਾਈਨਾ ਦਾ ਬੈਂਕ ਕਰ ਰਿਹਾ। ਤੇ ਇਹ ਕਿਹਨੂੰ ਕਿਹਦਾ ਬਾਈਕਾਟ ਕਰਕੇ ਇਹਨਾਂ ਨੇ ਕਿੱਥੇ ਜਾਣਾ? ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਮੈਂ ਚਾਹਾਂਗੀ ਜੋ ਕਰੋਨਾ ਅਪਡੇਟ ਹੈ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਜਰਾ ਸਾਂਝੀ ਕਰ ਦਿਓ। ਹਾਂਜੀ, ਇਨਫੈਕਟ ਹਾਲਾਤ ਅਮਰੀਕਾ 'ਚ ਵੀ ਠੀਕ ਨਹੀਂ ਨੇ। ਪਿਛਲੇ 24 ਘੰਟੇ 'ਚ ਅਮਰੀਕਾ 'ਚ 1300 ਮੌਤਾਂ ਹੋਈਆਂ ਨੇ, ਜਿਹੜਾ ਬੜਾ ਵੈਰੀ ਸੈਡ। ਹਾਂ, ਹਾਲਾਂਕਿ ਉਵੇਂ ਹੀ ਸੜਕਾਂ ਦੇ ਉੱਤੇ ਭੀੜਾਂ ਲੱਗੀਆਂ, ਟ੍ਰੈਫਿਕ ਬਹੁਤ ਜ਼ਿਆਦਾ। ਔਰ ਟੋਟਲ ਕੇਸ ਇਸ ਵੇਲੇ ਦੁਨੀਆ ਦੇ ਵਿੱਚ 17 ਮਿਲੀਅਨ 51,191 ਨੇ, ਔਰ ਟੋਟਲ ਡੈਥ 6,66,430 ਨੇ। ਅਮਰੀਕਾ 'ਚ ਕੇਸਾਂ ਦੀ ਗਿਣਤੀ 4,05,37,502 ਔਰ ਮੌਤਾਂ 1,53,132।
ਭਾਰਤ 'ਚ ਵੀ ਤੇਜ਼ੀ ਦੇ ਨਾਲ ਕੇਸਾਂ 'ਚ ਵਾਧਾ ਹੈ ਜੀ ਔਰ ਤੀਸਰੇ ਨੰਬਰ ਤੇ ਹੈ ਕੇਸਾਂ 'ਚ 1,05,84,384 ਟੋਟਲ ਕੇਸਿਸ ਨੇ, 35,003 ਡੈਥਸ ਨੇ। ਪਾਕਿਸਤਾਨ ਜਿਹੜਾ 12ਵੇਂ ਨੰਬਰ ਤੇ ਚੱਲ ਰਿਹਾ ਹੈ, 2,76,288 ਟੋਟਲ ਕੇਸਿਸ ਨੇ ਔਰ 5,892 ਡੈਥਸ ਨੇ। ਜੀ ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ। ਸੋ ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।